ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ। ਰੱਖੋ ਰਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ। ਸਤਿਗੁਰ ਆਇਓ ਸਰਣ ਤੁਹਾਰੀ ਮਿਲੈ ਸੁਖ ਨਾਮ ਹਰਿ ਸੋਭਾ। ਚਿੰਤਾ ਲਾਹੇ ਹਮਾਰੀ ਅਵਰ ਨ ਸੂਝੈ ਦੂਜੀ ਠਾਹਰ। ਹਾਰ ਪਰਿਓ ਤਉ ਦੁਆਰੀ ਲੇਖਾ ਛੋੜ ਅਲੇਖਾ ਛੁਟਹੁ। ਹਮ ਨਿਰਗੁਣ ਲੇਹੁ ਉਬਾਰੀ ਸਦ ਬਖਸ਼ਿੰਦ ਸਦਾ ਮਿਹਰਬਾਨਾ। ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ। ਰਾਖ ਲੇਹੋ ਇਹ ਬਾਰੀ ਜਾ ਕੈ ਸਿਮਰਨ ਸਭ ਕਛ ਪਾਈਐ। ਬਿਰਥੀ ਘਾਲ ਨਾ ਜਾਈ ਤਿਸ ਪ੍ਰਭ ਤਿਆਗ ਅਵਰ ਕਤ ਰਾਚਹੁ। ਜੋ ਸਭ ਮਹਿ ਰਹਿਆ ਸਮਾਈ ਹਰ ਹਰ ਸਿਮਰਹੁ ਸੰਤ ਗੋਪਾਲਾ। ਸਾਧ ਸੰਗ ਮਿਲ ਨਾਮ ਧਿਆਵਹੁ ਪੂਰਨ ਹੋਵੈ ਘਾਲਾ। ਸਾਰ ਸੰਭਾਲੈ ਨਿਤ ਪ੍ਰਤਪਾਲੈ ਪ੍ਰੇਮ ਸਹਿਤ ਗਲ ਲਾਵੈ। ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੈ।
ਬੁਲਾਵਹਿ ਤਿਉ ਬੁਲਹਿ ਸੁਆਮੀ। ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ। ਜੋ ਪ੍ਰਭ ਕੀ ਅਤ ਪਿਆਰੀ, ਸਾਧ ਸੰਗ ਨਾਨਕ ਜਸ ਗਾਇਓ। ਜੋ ਪ੍ਰਭ ਕੀ ਅਤ ਪਿਆਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ। ਦੋ ਤੁਕੇ। ਪੁੜ ਧਰਤੀ ਪੁੜ ਪਾਣੀ ਆਸਨ, ਚਾਰ ਕੁੰਟ ਚੌਬਾਰਾ। ਸਗਲ ਭਵਨ ਕੀ ਮੂਰਤ ਏਕਾ, ਮੁਖ ਤੇਰੇ ਟਕਸਾਲਾ। ਪੁੜ ਧਰਤੀ ਪੁੜ ਪਾਣੀ ਆਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨਹਾਰੇ ਸ਼ਬਦ ਗੁਰੂ, ਦਸਾਂ ਹੈ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ। ਜੁਗੋ ਜੁਗ ਅਟਲ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤ ਰੂਪ ਆਸਾ ਕੀ ਵਾਰ ਪਾਵਨ ਗੁਰਬਾਣੀ ਦਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਵਿੱਤਰ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੁਝ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰੂ ਸ਼ਬਦ ਦੇ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਪਾਵਨ ਸ਼ਬਦ ਦੇ ਵਿਚਾਰ ਅੰਦਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਵਿਰਾਟ ਸਰੂਪ ਕਥਨ ਕਰ ਰਹੇ ਹੈ ਕਿ ਜਿਸ ਪਰਮਾਤਮਾ ਦੇ ਸਰੂਪ ਦਾ ਉਰਾਰ ਪਾਰ ਦਾ ਅੰਤ ਨਹੀਂ ਕਦੇ ਪਾਇਆ ਜਾ ਸਕਦਾ। ਬੇਅੰਤ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਹੈ। ਬੇਅੰਤ ਪਰਮਾਤਮਾ ਦੇ ਗੁਣ ਹਨ ਜਿਨ੍ਹਾਂ ਨੂੰ ਨਾ ਤਾਂ ਰਸਨਾ ਦੇ ਨਾਲ ਉਚਾਰਨ ਕੀਤਾ ਜਾ ਸਕਦਾ ਹੈ, ਨਾ ਕਲਮ ਦੇ ਨਾਲ ਲਿਖ ਕਰਕੇ ਪੂਰਾ ਬਿਆਨ ਕੀਤਾ ਜਾ ਸਕਦਾ ਹੈ। ਸਾਧ ਸੰਗਤ ਜੀ, ਐਸੀ ਬੇਅੰਤ ਪਰਮਾਤਮਾ ਦੀ ਭਾਰੀ ਮਹਿਮਾ ਹੈ ਜੋ ਕਹਿਣੇ ਕਥਨੇ ਤੋਂ ਬਾਹਰ ਹੈ। ਹੈਰਾਨੀਜਨਕ ਐਸੇ ਪਰਮਾਤਮਾ ਦੇ ਚੋਜ ਹਨ ਜਿਨ੍ਹਾਂ ਨੂੰ ਜਾਣਿਆ ਨਹੀਂ ਜਾ ਸਕਦਾ। ਤੋ ਜਿਨ੍ਹਾਂ ਨੇ ਨਿਮਰਤਾਵਾਨ ਹੋ ਕੇ ਪ੍ਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ, ਹੇ ਮਹਾਰਾਜ ਕਿਰਪਾ ਕਰੋ ਸਾਡੇ ਔਗੁਣਾਂ ਨੂੰ ਬਖਸ਼ ਲਾਓ। ਹੇ ਗਰੀਬ ਨਵਾਜ, ਕਿੰਨੇ ਕੁ ਗੁਣ ਮਹਾਰਾਜ ਆਪ ਜੀ ਦੇ ਅਸੀਂ ਕਥਨ ਕਰੀਏ। ਐਸੀ ਭਾਰੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਮਹਿਮਾ ਹੈ। ਤਿਨਾਂ ਤੇ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਹੈ, ਆਪਣੇ ਚਰਨਾਂ ਦਾ ਪਿਆਰ ਹਿਰਦੇ ਅੰਦਰ ਲਗਾ ਦਿੱਤਾ ਹੈ। ਤੇ ਜਿਨ੍ਹਾਂ ਸੰਸਾਰ ਦੇ ਮੂੜੀ ਜੀਵਾਂ ਨੇ ਸਾਧ ਸੰਗਤ ਜੀ ਯਤਨ ਕੀਤਾ ਕਿ ਅਸੀਂ ਪਰਮਾਤਮਾ ਦੇ ਗੁਣਾਂ ਦਾ ਅੰਤ ਪਾ ਲਵਾਂਗੇ, ਉਹ ਪਛਤਾਉਂਦੇ ਝੂਰਦੇ ਹੋਏ ਸੰਸਾਰ ਤੋਂ ਤੁਰ ਗਏ ਹੈ। ਕਿਉਂਕਿ ਪਰਮਾਤਮਾ ਦਾ ਸਿਫਤਾਂ ਕਰਕੇ, ਗੁਣਾਂ ਕਰਕੇ, ਸ਼ਕਤੀਆਂ ਕਰਕੇ, ਆਕਾਰਾਂ ਕਰਕੇ ਕਿਸੇ ਵੀ ਪੱਖ ਤੋਂ ਕਦੇ ਵੀ ਅੰਤ ਨਹੀਂ ਪਾਇਆ ਜਾ ਸਕਦਾ।
ਜਪਜੀ ਸਾਹਿਬ ਪਾਵਨ ਬਾਣੀ ਵਿੱਚ ਮਹਾਰਾਜ ਜੀ ਦੇ ਅਸੀਂ ਬਚਨ ਪੜ੍ਹਦੇ ਹਾਂ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ। ਜਿੱਥੇ ਪ੍ਰਮਾਤਮਾ ਦੀਆਂ ਸਿਫਤਾਂ ਦਾ ਅੰਤ ਨਹੀਂ ਹੈ, ਉੱਥੇ ਸਿਫਤਾਂ ਕਰਨ ਵਾਲਿਆਂ ਦਾ ਵੀ ਕਿਹੜਾ ਅੰਤ ਹੈ। ਤਮਾਮ ਸਿਫਤਾਂ ਕਰਨ ਵਾਲੇ ਵੀ ਥੱਕ ਹਾਰ ਗਏ ਹੈ ਔਰ ਹੁਣ ਵੀ ਪ੍ਰਮਾਤਮਾ ਦੀ ਸਿਫਤਾਂ ਕਥਨ ਕਰ ਰਹੇ ਹੈ, ਆਉਣ ਵਾਲੇ ਸਮੇਂ ਵਿੱਚ ਵੀ ਕਰਦੇ ਰਹਿਣਗੇ। ਪਰ ਬੇਅੰਤ ਸਿਫਤਾਂ ਵਾਲੇ ਬੇਅੰਤ ਪਰਮੇਸ਼ਰ ਦਾ ਕਦੇ ਕੋਈ ਅੰਤ ਨਹੀਂ ਪਾ ਸਕਿਆ, ਨਾ ਹੀ ਪਾ ਸਕੇਗਾ। ਕਥਨਾ ਕਥੀ ਨਾ ਆਵੇ ਟੋਟ, ਕਥ ਕਥ ਕਥੀ ਕੋਟि ਕੋਟ ਕੋਟ। ਅੰਤ ਕਾਰਨ ਕੀਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ। ਨਹੀਂ ਪਰਮਾਤਮਾ ਦੇ ਗੁਣਾਂ ਦਾ ਅੰਤ ਪਾਇਆ ਜਾ ਸਕਦਾ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਸ਼ਬਦ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਪਿਆਰ ਦੇ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ, ਦੋ ਤੁਕੇ। ਸੋਰਠ ਰਾਗ ਅੰਦਰ ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੋ ਦੋ ਤੁਕਾਂ ਵਾਲੀਆਂ ਪੌੜੀਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਉਚਾਰਨ ਕਰ ਰਹੇ ਹੈ। ਪਿਛਲੇ ਸ਼ਬਦ ਦੀ ਜੋ ਵਿਚਾਰ ਆਈ ਸੀ ਕੱਲ ਦੇ ਦੀਵਾਨਾਂ ਵਿੱਚ, ਉੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ 14 ਤੁਕੇ ਲਿਖਿਆ ਹੋਇਆ ਸੀ, ਭਾਵ ਇੱਕ ਪੌੜੀ ਵਿੱਚ 4-4 ਤੁਕਾਂ ਸਨ। ਹੁਣ ਪੌੜੀਆਂ 4 ਹੀ ਹਨ, ਪਰ 2-2 ਤੁਕਾਂ ਹਨ ਇੱਕ ਪੌੜੀ ਦੇ ਅੰਦਰ। ਤੋ ਇਸ ਲਈ ਮਹਾਰਾਜ ਜੀ ਨੇ ਇੱਥੇ ਲਿਖਿਆ ਹੈ 2 ਤੁਕੇ। 2-2 ਤੁਕਾਂ ਵਾਲੇ ਮਹਾਰਾਜ ਹੁਣ ਸ਼ਬਦ ਉਚਾਰਨ ਕਰ ਰਹੇ ਹੈ। ਪੁੜ ਧਰਤੀ ਪੁੜ ਪਾਣੀ ਆਸਣ। ਪੁੜ ਨਾਮ ਸਾਧ ਸੰਗਤ ਜੀ ਆਸਰੇ ਦਾ ਹੈ, ਪੁੜ ਨਾਮ ਪੜਦੇ ਦਾ ਵੀ ਹੈ। ਪਰਮਾਤਮਾ ਦੀ ਬਣਾਈ ਹੋਈ ਜਿਹੜੀ ਸ੍ਰਿਸ਼ਟੀ ਦੀ ਮਰਜ਼ਾਦਾ ਹੈ, ਮੂਲ ਰੂਪ ਦੇ ਅਸੀਂ 84 ਲੱਖ ਜੂਨਾਂ ਕਹਿੰਦੇ ਹਾਂ ਕਿ ਪਰਮੇਸ਼ਰ ਨੇ ਬਣਾਈਆਂ ਨੇ 84 ਲੱਖ ਜੂਨਾਂ। ਔਰ ਉਹਨਾਂ 84 ਲੱਖ ਜੂਨਾਂ ਦੇ ਵਿੱਚ ਇੱਕ ਇੱਕ ਜੂਨ ਦੇ ਵਿੱਚ ਕਿੰਨੀਆਂ ਕਿੰਨੀਆਂ ਜਾਤੀਆਂ, ਕਿੰਨੀਆਂ ਪ੍ਰਜਾਤੀਆਂ, ਕਿੰਨੇ ਕਿੰਨੇ ਉਹਨਾਂ ਦੇ ਨਾਮ, ਰੂਪ, ਰੰਗ, ਰੇਖਾਵਾਂ, ਰੰਗ ਢੰਗ ਕਿੱਦਾਂ ਦੇ ਹੈ, ਕੋਈ ਅੰਤ ਨਹੀਂ ਪੈਂਦਾ। ਇੱਕ ਇੱਕ ਜੂਨ ਦੇ ਵਿੱਚ ਪਤਾ ਨਹੀਂ ਕਿੰਨੀਆਂ ਕੋ ਪ੍ਰਜਾਤੀਆਂ ਪਰਮਾਤਮਾ ਨੇ ਬਣਾ ਦਿੱਤੀਆਂ ਹਨ, ਜਿਨ੍ਹਾਂ ਨੂੰ ਸਾਧ ਸੰਗਤ ਜੀ ਜਾਣਿਆ ਨਹੀਂ ਜਾ ਸਕਦਾ। ਤੋ ਮਹਾਰਾਜ ਕਹਿੰਦੇ ਹਨ ਪੁੜ ਧਰਤੀ ਪੁੜ ਪਾਣੀ ਆਸਣ। 2 ਪੁੜ ਪੜਦੇ ਬਣਾਏ ਹੋਏ ਸਾਧ ਸੰਗਤ ਜੀ, ਇੱਕ ਧਰਤੀ ਦਾ ਅਤੇ ਇੱਕ ਪਾਣੀ ਦਾ। ਵਿੱਚ ਪਰਮਾਤਮਾ ਨੇ ਆਪਣਾ ਆਸਣ ਲਗਾਇਆ ਹੋਇਆ ਹੈ। ਧਰਤੀ ਵਿੱਚ ਧਰਤੀ ਰੂਪ ਹੋ ਕਰਕੇ ਪ੍ਰਮਾਤਮਾ ਵਰਤ ਰਿਹਾ ਹੈ, ਪਾਣੀ ਵਿੱਚ ਪਾਣੀ ਰੂਪ ਹੋ ਕੇ ਪਰਮੇਸ਼ਰ ਵਰਤ ਰਿਹਾ ਹੈ। ਔਰ ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਪੁੜ ਧਰਤੀ ਦੀ ਪੜਦੀ ਵਿੱਚ ਜੋ ਪਰਮਾਤਮਾ ਨੇ ਜੀਵਾਂ ਨੂੰ ਪੈਦਾ ਕੀਤਾ ਹੈ, ਉਹਨਾਂ ਜੀਵਾਂ ਰੂਪ ਹੋ ਕੇ ਵੀ ਪਰਮੇਸ਼ਰ ਆਪ ਹੀ ਵਰਤ ਰਿਹਾ ਹੈ। ਆਪ ਹੀ ਪਰਮਾਤਮਾ ਨੇ ਸਭ ਘਟਾਂ ਹਿਰਦਿਆਂ ਦੇ ਅੰਦਰ ਆਸਣ ਲਗਾਇਆ ਹੋਇਆ। ਜੋਤ ਰੂਪ ਹੋ ਕੇ ਪ੍ਰਮਾਤਮਾ ਆਪ ਹੀ ਪ੍ਰਕਾਸ਼ ਕਰ ਰਿਹਾ ਹੈ। ਪੁੜ ਪਾਣੀ ਆਸਣ। ਔਰ ਜਿਹੜੀਆਂ ਜੂਨਾਂ ਪ੍ਰਮਾਤਮਾ ਨੇ ਪਾਣੀ ਵਿੱਚ ਪੈਦਾ ਕੀਤੀਆਂ ਨੇ, ਗੁਰਬਾਣੀ ਦੇ ਬਚਨਾਂ ਅਨੁਸਾਰ 42 ਲੱਖ ਜੀਅ ਜਲ ਮਹਿ ਹੋਤੇ। 42 ਲੱਖ ਜੂਨਾਂ ਪਾਣੀ ਦੇ ਵਿੱਚ ਰਹਿੰਦੀਆਂ ਨੇ, 42 ਲੱਖ ਜੂਨਾਂ ਦੇ ਜੀਵ ਉਹ ਧਰਤੀ ਦੇ ਵਿੱਚ ਹਨ। ਭਾਵੇਂ ਪਾਣੀ ਵਿੱਚ ਹੈ, ਭਾਵੇਂ ਧਰਤੀ ਦੇ ਵਿੱਚ ਹਨ, ਉਹਨਾਂ तमाम ਜੀਵਾਂ ਦੇ ਅੰਦਰ ਪ੍ਰਮਾਤਮਾ ਨੇ ਆਪ ਹੀ ਆਸਣ ਲਗਾਇਆ ਹੋਇਆ ਹੈ। ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹਨ ਕਈ ਜੀਵਾਂ ਦੇ ਧਰਤੀ ਦਾ ਪਰਦਾ ਬਣਾਇਆ ਹੋਇਆ ਹੈ, ਧਰਤੀ ਦੇ ਆਸਰੇ ਰਹਿੰਦੇ ਪਏ ਹਨ। ਕਈ ਜੀਵਾਂ ਦੇ ਪਾਣੀ ਦਾ ਪਰਦਾ ਬਣਾਇਆ ਹੋਇਆ, ਪਾਣੀ ਵਿੱਚ ਗੁਪਤ ਰੂਪ ਦੇ ਵੀ ਜੀਵ ਰਹਿੰਦੇ ਹੈ। ਐਸੀ ਮਹਾਰਾਜ ਕਹਿੰਦੇ ਪ੍ਰਕਿਰਤੀ ਦੀ ਮਰਜ਼ਾਦਾ, ਕੋਈ ਪ੍ਰਤੱਖ ਰੂਪ ਦੇ ਵਿੱਚ ਜੀਵ ਹਨ, ਕੋਈ ਗੁਪਤ ਰੂਪ ਦੇ ਸੂਖਸ਼ਮ ਆਕਾਰਾਂ ਦੇ ਜੀਵ ਹਨ, ਪਰ ਸਭ ਦੇ ਅੰਦਰ ਪ੍ਰਮਾਤਮਾ ਨੇ ਆਪ ਹੀ ਜੋਤ ਰੂਪ ਹੋ ਕਰਕੇ ਆਸਣ ਲਗਾਇਆ ਹੈ। 4 ਕੁੰਟ ਚੌਬਾਰਾ। ਤੇ ਜਿਹੜੀਆਂ 4 ਕੁੰਟ ਚਾਰੇ ਦਿਸ਼ਾਵਾਂ ਹਨ, ਇਹ ਹਵਾ ਆਉਣ ਦੀ ਤਰ੍ਹਾਂ ਮਹਾਰਾਜ ਕਹਿੰਦੇ ਚੁਬਾਰਾ ਬਣਾਇਆ ਹੋਇਆ ਪ੍ਰਮਾਤਮਾ ਨੇ। हे ਪਰਮੇਸ਼ਰ, ਉੱਤਰ ਦੱਖਣ ਪੂਰਬ ਪੱਛਮ ਜਿਹੜੀਆਂ 4 ਦਿਸ਼ਾਵਾਂ ਹਨ,
ਇਹਨਾਂ ਚਾਰ ਦਿਸ਼ਾਵਾਂ ਦਾ ਪ੍ਰਮਾਤਮਾ ਤੋਂ ਚੁਬਾਰਾ ਬਣਾਇਆ ਹੋਇਆ ਹੈ। ਚੁਬਾਰਾ ਹਵਾਦਾਰ ਚੁਬਾਰਾ ਐਸਾ ਬਣਾਇਆ ਹੈ ਪ੍ਰਮਾਤਮਾ ਨੇ। ਸਾਧ ਸੰਗਤ ਜੀ, ਜਿਵੇਂ ਚਾਰ ਖਾਣੀਆਂ ਹੈ ਨਾ, ਚਾਰ ਕੁੰਟ, ਇਹਨਾਂ ਚਾਰ ਖਾਣੀਆਂ ਨੂੰ ਵੀ ਕੁੰਟ ਕਿਹਾ ਜਾਂਦਾ ਹੈ। ਅੰਡਜ, ਜੇਰਜ, ਉਦਭੁਜ ਅਤੇ ਸੇਤਜ। ਆਂਡਿਆਂ ਤੋਂ ਪੈਦਾ ਹੋਣ ਵਾਲੇ ਜੀਵ, ਜੇਰ ਤੋਂ ਪੈਦਾ ਹੋਣ ਵਾਲੇ ਜੀਵ, ਸੇਤਜ ਪਸੀਨੇ ਤੋਂ ਜੂਆਂ ਆਦਿਕ ਪੈਦਾ ਹੋਣ ਵਾਲੇ ਜੀਵ, ਉਤਪੁਜ ਧਰਤੀ ਤੋਂ ਪੈਦਾ ਹੋਣ ਵਾਲੇ ਜਿਤਨੇ ਜੀਵ ਹਨ। ਇਹ ਚਾਰ ਖਾਣੀਆਂ ਰੂਪ ਸਾਧ ਸੰਗਤ ਜੀ ਜਿਹੜੇ ਕੁੰਟ ਹਨ, ਇਹ ਵੀ ਪ੍ਰਮਾਤਮਾ ਦਾ ਚੁਬਾਰਾ ਹੀ ਬਣਿਆ ਹੋਇਆ ਹੈ। ਔਰ ਇਸੇ ਪ੍ਰਕਾਰ ਚਾਰ ਕੁੰਟ ਚੁਬਾਰਾ ਜੀਵ ਦਾ ਜਿਹੜਾ ਹਿਰਦਾ ਹੈ ਨਾ ਸਾਧ ਸੰਗਤ ਜੀ, ਮਨ, ਬੁੱਧ, ਚਿੱਤ, ਹੰਕਾਰ, ਜਿਹਨੂੰ ਚਤੁਸ਼ਟਾ ਕਿਹਾ ਜਾਂਦਾ ਹੈ। ਇਹ ਚਤੁਸ਼ਟਾ ਵੀ ਜਾਣੋ ਕਿ ਪ੍ਰਮਾਤਮਾ ਨੇ ਇੱਕ ਚੁਬਾਰੇ ਦੀ ਤਰ੍ਹਾਂ ਬਣਾਇਆ ਹੋਇਆ ਹੈ, ਇੱਕ ਚੁਬਾਰੇ ਦੀ ਤਰ੍ਹਾਂ। ਤੋ ਇਸੇ ਪ੍ਰਕਾਰ ਜਿਹੜੀਆਂ ਚਾਰ ਸਾਧ ਸੰਗਤ ਜੀ ਮੁਕਤੀਆਂ ਹਨ, ਸਮੀਪ, ਸਜੁਜ, ਸਰੂਪ, ਇਹ ਸਾਧ ਸੰਗਤ ਜੀ ਚਾਰ ਜਿਹੜੀਆਂ ਮੁਕਤੀਆਂ ਨੇ, ਇਹ ਵੀ ਪ੍ਰਮਾਤਮਾ ਨੇ ਚੁਬਾਰੇ ਦੀ ਤਰ੍ਹਾਂ ਬਣਾਈਆਂ ਨੇ, ਚਾਰ ਕੁੰਟਾਂ ਦੀ ਤਰ੍ਹਾਂ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਕਹਿੰਦੇ, ਇਹ ਪ੍ਰਮਾਤਮਾ ਬੜੀ ਹੈਰਾਨੀਜਨਕ ਆਪ ਜੀ ਦੀ ਲੀਲਾ ਹੈ। ਪੁੜ ਧਰਤੀ ਪੁੜ ਪਾਣੀ ਆਸਣ, ਚਾਰ ਕੁੰਟ ਚੌਬਾਰਾ। ਮਹਾਰਾਜ ਚਾਰੇ ਕੁੰਟਾਂ, ਇਹ ਚਾਰੇ ਦਿਸ਼ਾਵਾਂ ਆਪ ਜੀ ਦੇ ਚੁਬਾਰੇ ਦੀ ਤਰ੍ਹਾਂ ਬਣਾਈਆਂ ਹੋਈਆਂ ਨੇ। ਐਸਾ ਹਵਾਦਾਰ ਚੁਬਾਰਾ ਬਣਾਇਆ ਹੈ। ਸਗਲ ਭਵਨ ਕੀ ਮੂਰਤ ਏਕਾ। ਫਿਰ ਜਿਤਨੇ ਵੀ ਸੰਸਾਰ ਦੇ ਭਵਨ ਹਨ, 14 ਭਵਨ ਮੰਨੇ, 14 ਲੋਕ। ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਸਾਰਿਆਂ ਦੀ ਮੂਰਤ ਇੱਕੋ ਜਿਹੀ ਹੈ। ਭਾਵ ਥੋੜਾ ਬਹੁਤਾ ਪ੍ਰਮਾਤਮਾ ਨੇ ਰੰਗਾਂ ਢੰਗਾਂ ਵਿੱਚ ਫਰਕ ਪਾ ਦਿੱਤਾ ਹੈ, ਪਰ ਸਰੀਰ ਤਾਂ ਇੱਕੋ ਮਿੱਟੀ ਦੇ ਬਣੇ ਹੈ ਨਾ। ਏਕਲ ਮਾਟੀ ਕੁੰਚਰ ਚੀਟੀ, ਭਾਜਨ ਹੈ ਬਹੁ ਨਾਨਾ ਰੇ। ਅਸਥਾਵਰ ਜੰਗਮ ਕੀਟ ਪਤੰਗਮ, ਘਟ ਘਟ ਰਾਮ ਸਮਾਨਾ ਰੇ। ਭਾਵੇਂ ਸਾਧ ਸੰਗਤ ਜੀ ਕੀੜੀ ਹੈ, ਕੀੜੀ ਤੋਂ ਲੈ ਕਰਕੇ ਪਰਬਤਾਂ ਵਰਗੇ ਉੱਚੇ ਉੱਚੇ ਪਹਾੜਾਂ ਵਰਗੇ ਹਾਥੀਆਂ ਦੇ ਅੰਦਰ, ਸਭ ਦੇ ਅੰਦਰ ਇੱਕੋ ਹੀ ਪਰਮੇਸ਼ਰ ਦੀ ਜੋਤ ਵਰਤ ਰਹੀ ਹੈ। ਇੱਕ ਪ੍ਰਮਾਤਮਾ ਆਪ ਹੀ ਜੋਤ ਰੂਪ ਹੋ ਕੇ ਪ੍ਰਕਾਸ਼ ਕਰ ਰਿਹਾ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸਗਲ ਭਵਨ ਕੀ ਮੂਰਤ ਏਕਾ। ਜਿਤਨੇ ਵੀ ਸੰਸਾਰ ਦੇ ਅੰਦਰ, ਭਾਵੇਂ 7 ਪਤਾਲ ਹੈ ਔਰ 7 ਆਕਾਸ਼, ਸਾਧ ਸੰਗਤ ਜੀ 14 ਲੋਕ ਮੰਨੇ ਜਾਂਦੇ ਆ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, 14 ਲੋਕਾਂ ਵਿੱਚ ਵਰਤਣ ਵਾਲੇ ਜਿਤਨੇ ਵੀ ਸੰਸਾਰ ਭਰ ਦੇ ਜੀਵ ਹੈ ਨਾ, ਸਾਧ ਸੰਗਤ ਜੀ ਉਹਨਾਂ ਦੇ ਅੰਦਰ ਇੱਕ ਪ੍ਰਮਾਤਮਾ ਦੀ ਹੀ ਜੋਤ ਵਰਤ ਰਹੀ ਹੈ। ਇੱਕ ਪਰਮੇਸ਼ਰ ਦਾ ਹੀ ਸਰੂਪ ਤਮਾਮ ਸੰਸਾਰ ਭਰ ਦੇ ਜੀਵਾਂ ਵਿੱਚ ਵਰਤਦਾ ਪਿਆ ਹੈ। ਭਾਵੇਂ ਸਾਧ ਸੰਗਤ ਜੀ ਪ੍ਰਤੱਖ ਇਹ ਮਾਨਸ ਜੀਵਨ ਦੇ ਅੰਦਰ ਹੈ, ਚਾਹੇ ਹੋਰ ਤਮਾਮ 84 ਲੱਖ ਜੂਨਾਂ ਹਨ, ਹੋਰ ਭਾਵੇਂ ਪ੍ਰਜਾਤੀਆਂ ਨੇ, ਭਾਵੇਂ ਮਨੁੱਖ ਜਾਤ ਦੇ ਅੰਦਰ ਹੈ। ਮਹਾਰਾਜ ਕਹਿੰਦੇ ਸਾਰਿਆਂ ਦੇ ਅੰਦਰ ਮੂਰਤ ਇੱਕ ਪਰਮੇਸ਼ਰ ਦੀ ਹੀ ਵਰਤ ਰਹੀ ਹੈ। ਮੁਖ ਤੇਰੇ ਟਕਸਾਲਾ। ਔਰ ਇਹ ਪ੍ਰਮਾਤਮਾ ਜਿਹੜਾ ਆਪ ਜੀ ਦਾ ਮੁਖ ਹੈ ਨਾ, ਟਕਸਾਲਾ, ਜਿਤਨੇ ਵੀ ਸੰਸਾਰ ਦੇ ਜੀਵ ਹੈ ਨਾ, ਜਿੱਦਾਂ ਦੀ ਮੁਖ ਤੋਂ ਆਵਾਜ਼ ਨਿਕਲਦੀ ਹੈ, ਮਹਾਰਾਜ ਆਪ ਹੀ ਉਹਨਾਂ ਨੂੰ ਘੜ ਘੜ ਕਰਕੇ ਪੈਦਾ ਕਰਨ ਵਾਲੇ ਹੋ। ਟਕ ਨਾਮ ਟਕੇ ਦਾ ਤੇ ਸਾਲ ਨਾਮ ਘੜਨ ਦਾ ਹੈ। ਜਿਤਨੇ ਵੀ ਸੰਸਾਰ ਦੇ ਮੁੱਖ ਰੂਪ ਹੀ ਟਕੇ ਹੈ ਨਾ, ਸਾਧ ਸੰਗਤ ਜੀ ਪ੍ਰਮਾਤਮਾ ਆਪ ਹੀ ਉਹਨਾਂ ਮੁੱਖ ਰੂਪ ਹੋ ਕਰਕੇ ਸੰਸਾਰ ਦੇ ਰਸਨਾ ਰੂਪ, ਮੁਖਾ ਰੂਪ ਹੋ ਕਰਕੇ ਪਰਮੇਸ਼ਰ ਆਪ ਹੀ ਬੋਲਦਾ ਪਿਆ ਹੈ। ਜਿਵੇਂ ਸਤਿਗੁਰੂ ਜੀ ਦਾ ਮੁਖ ਵਾਕ ਹੈ, ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਇਹ ਪਰਮੇਸ਼ਰ ਆਪ ਹੀ ਸਭ ਘਟਾਂ ਰੂਪ ਹੋ ਕਰਕੇ ਪਰਮੇਸ਼ਰ ਤੋਂ ਵਰਤ ਰਿਹਾ ਹੈ। ਆਪ ਹੀ ਰਸਨਾ, ਆਪ ਹੀ ਮੁੱਖ ਰੂਪ ਹੋ ਕਰਕੇ ਪ੍ਰਮਾਤਮਾ ਤੋਂ ਬੋਲਦਾ ਪਿਆ ਹੈ। ਜਿੰਨੇ ਵੀ ਤਮਾਮ ਸੰਸਾਰ ਭਰ ਦੇ ਜੀਵ ਹਨ, ਤੁਮਾਰਾ ਜੀ ਦਾ ਬਚਨ ਵੀ ਆਉਂਦਾ ਨਾ, ਜਿਉਂ ਬੋਲਾਵਹਿ ਤਿਉਂ ਬੋਲੇ ਸੁਆਮੀ, ਕੁਦਰਤ ਕਵਨ ਹਮਾਰੀ। ਮਹਾਰਾਜ ਸਾਡੀ ਕੀ ਸ਼ਕਤੀ ਹੈ, ਜਿਵੇਂ ਆਪ ਕਿਰਪਾ ਕਰਕੇ ਬੁਲਾਉਂਦੇ ਉਸੇ ਤਰ੍ਹਾਂ ਹੀ ਮਹਾਰਾਜ ਅਸੀਂ ਬੋਲਦੇ ਹਾਂ। ਜਿੰਨੇ ਵੀ ਪੈਦਾ ਕੀਤੇ ਹੋਏ ਜੀਵ ਜੰਤੂ ਹੈ, ਸਭ ਦੇ ਅੰਦਰ ਪਰਮੇਸ਼ਰ ਆਪ ਹੀ ਵਰਤਦਾ ਪਿਆ। ਮੁਖ ਤੇਰਾ ਟਕਸਾਲਾ। ਮਹਾਰਾਜ ਕਹਿੰਦੇ ਆਪ ਹੀ ਘੜ ਕਰਕੇ ਆਵਾਜ਼ ਨੂੰ ਪ੍ਰਗਟ ਕਰਨ ਵਾਲਾ ਹੈ,
ਆਪ ਹੀ तमाम ਸੰਸਾਰ ਭਰ ਦੇ ਮੁਖਾ ਰੂਪ ਹੋ ਕਰਕੇ ਪਰਮੇਸ਼ਰ ਤੂੰ ਵਰਤਦਾ ਪਿਆ ਹੈ। ਮੁਖ ਤੇਰਾ ਟਕਸਾਲਾ। ਤੇ ਸਾਧ ਸੰਗਤ ਜੀ, ਜਿਵੇਂ ਵੱਖੋ ਵੱਖਰੇ ਇਲਾਕਿਆਂ ਦੀ ਵੱਖੋ ਵੱਖਰੀ ਬੋਲੀ ਹੈ, ਫਿਰ ਦੇਸ਼ਾਂ ਵਿਦੇਸ਼ਾਂ ਦੀ ਸਾਧ ਸੰਗਤ ਜੀ ਭਾਸ਼ਾਵਾਂ ਵੱਖੋ ਵੱਖਰੀਆਂ ਹਨ। ਅਰਬ ਦੇਸ਼ ਦੇ ਵਿੱਚ ਜਿਵੇਂ ਸਾਧ ਸੰਗਤ ਜੀ ਅਰਬੀ ਹੈ, ਔਰ ਵੱਖੋ ਵੱਖਰੇ ਜਿਵੇਂ ਫਾਰਸੀ ਹੈ, ਕੋਈ ਮਰਾਠੀ ਭਾਸ਼ਾ ਬੋਲਦਾ ਹੈ। ਇੱਥੇ ਨਾਂਦੇੜ ਦੇ ਵਿੱਚ ਇਸ ਦੱਖਣ ਦੀ ਦਿਸ਼ਾ ਵੱਲ ਮਰਾਠੀ ਭਾਸ਼ਾ ਵੀ ਹੈ। ਹੈਦਰਾਬਾਦ ਵੱਲ ਚਲੇ ਜਾਈਏ, ਉੱਥੇ ਸਾਧ ਸੰਗਤ ਜੀ ਤੇਲਗੂ ਭਾਸ਼ਾ ਵੀ ਹੈ। ਤੋ ਇਸ ਪ੍ਰਕਾਰ ਵੱਖੋ ਵੱਖਰੇ ਇਲਾਕਿਆਂ ਦੀਆਂ ਵੱਖੋ ਵੱਖਰੀਆਂ ਬੋਲੀਆਂ ਨੇ। ਪਰਮਾਤਮਾ ਜਿੱਦਾਂ ਦੇ ਸੰਸਾਰ ਦੇ ਅੰਦਰ ਜੀਵਾਂ ਨੂੰ ਜਿਸ ਇਲਾਕੇ ਵਿੱਚ ਪੈਦਾ ਕੀਤਾ ਹੈ, ਜਿੱਦਾਂ ਦੀ ਉੱਥੇ ਬੋਲੀ ਹੈ, ਜਿੱਦਾਂ ਦੀ ਭਾਸ਼ਾ ਹੈ, ਸਾਧ ਸੰਗਤ ਜੀ ਉਦਾਂ ਦੀ ਆਪਣੇ ਮੁਖ ਤੋਂ ਆਵਾਜ਼ ਕੱਢਦਾ ਹੈ। ਭਾਵੇਂ ਮੀਨਿੰਗ ਭਾਵੇਂ ਇੱਕੋ ਹੀ ਹੋਵੇ, ਸਾਧ ਸੰਗਤ ਜੀ ਭਾਵ ਇੱਕੋ ਹੀ ਹੋਵੇ, ਪਰ ਉਹਨਾਂ ਦੇ ਬੋਲਣ ਦੇ ਵੱਖੋ ਵੱਖਰੇ ਢੰਗ ਹੁੰਦੇ ਹੈ। ਅਰਥ ਭਾਵੇਂ ਇੱਕੋ ਹੀ ਨਿਕਲਦਾ ਹੋਵੇ, ਪਰ ਜਿਤਨੀਆਂ ਵੀ ਬੋਲੀਆਂ ਨੇ, ਜਿੰਨੀਆਂ ਵੀ ਸਾਧ ਸੰਗਤ ਜੀ ਭਾਸ਼ਾਵਾਂ ਨੇ ਵੱਖੋ ਵੱਖਰੇ ਇਲਾਕੇ ਦੀਆਂ, ਮਹਾਰਾਜ ਕਹਿੰਦੇ ਪਰਮਾਤਮਾ ਤੇਰਾ ਮੁਖ ਹੈ, ਮੁਖ ਤੇਰਾ ਟਕਸਾਲਾ। ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਨੂੰ ਘੜਿਆ ਜਾਂਦਾ ਹੈ, ਤਰ੍ਹਾਂ ਤਰ੍ਹਾਂ ਦੀਆਂ ਬੋਲੀਆਂ ਨੂੰ ਮਹਾਰਾਜ ਕਹਿੰਦੇ ਜਿੱਥੇ ਘੜਿਆ ਜਾਂਦਾ ਹੈ। हे ਪਰਮੇਸ਼ਰ, ਆਪ ਜੀ ਦਾ ਇਹ ਮੁਖ ਹੈ, ਆਪ ਹੀ ਸਾਰੇ ਮੁਖ ਰੂਪ ਹੋ ਕਰਕੇ ਪਰਮੇਸ਼ਰ ਤੂੰ ਬੋਲ ਰਿਹਾ ਹੈ। ਮੇਰੇ ਸਾਹਿਬਾ ਤੇਰੇ ਚੋਜ ਵਡਾਣਾ। हे ਮੇਰੇ ਮਾਲਕ ਪਰਮਾਤਮਾ, ਤੇਰੇ ਜਿਹੜੇ ਚੋਜ ਹੈ ਨਾ, ਬੜੇ ਮਹਾਰਾਜ ਨਿਰਾਲੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਬੜੇ ਅਚਰਜ ਹਨ। ਵਿਡਾਣਾ ਹੁੰਦਾ ਹੈਰਾਨੀਜਨਕ, ਨਿਰਾਲੇ, ਬੜੇ ਅਚਰਜ ਹੈ। ਅਚੰਭੇ ਦੇ ਮਹਾਰਾਜ ਆਪ ਜੀ ਦੇ ਚੋਜ ਹਨ, ਜਿਨ੍ਹਾਂ ਨੂੰ ਜਾਣਿਆ ਨਹੀਂ ਜਾ ਸਕਦਾ। ਵਿਡਾਣਾ ਕਹੀਏ ਕਿ ਬੜੇ ਅਦਭੁਤ, ਬੜੇ ਅਚਰਜ। ਜਿਵੇਂ ਕੋਈ ਬੜੀ ਹੈਰਾਨੀਜਨਕ ਕਿਸੇ ਸ਼ੈ ਨੂੰ, ਕਿਸੇ ਸ਼ਕਤੀ ਨੂੰ ਦੇਖਦਾ ਹੈ, ਕਹਿੰਦਾ ਕਿ ਮੈਂ ਬੜਾ ਅਦਭੁਤ ਦੇਖਿਆ, ਬੜਾ ਮੈਂ ਅਚਰਜ ਦੇਖਿਆ ਹੈ, ਜੋ ਪਹਿਲਾਂ ਕਦੇ ਵੀ ਜ਼ਿੰਦਗੀ ਵਿੱਚ ਦੇਖਿਆ ਨਹੀਂ ਸੀਗਾ। ਤੋ ਇਸੇ ਪ੍ਰਕਾਰ ਪਰਮਾਤਮਾ ਦੇ ਇਦਾਂ ਦੇ ਅਚਰਜ ਅਦਭੁਤ ਚੋਜ ਹਨ। ਜੀਵ ਨਿਤ ਭਾਵੇਂ ਸਾਧ ਸੰਗਤ ਜੀ ਜੀਵਨ ਭਰ ਦੇਖਦਾ ਰਹੇ, ਪਰ ਸਾਧ ਸੰਗਤ ਜੀ ਪਰਮਾਤਮਾ ਦੇ ਚੋਜਾਂ ਦਾ ਅੰਤ ਨਹੀਂ ਪੈਂਦਾ। ਐਸੇ ਹੈਰਾਨੀਜਨਕ ਪਰਮੇਸ਼ਰ ਦੇ ਕੌਤਕ ਹਨ, ਜੋ ਕਹਿਣੇ ਕਥਨੇ ਤੋਂ ਬਾਹਰ ਹਨ, ਜਿਨ੍ਹਾਂ ਨੂੰ ਸਾਧ ਸੰਗਤ ਜੀ ਕਿਹਾ ਨਹੀਂ ਜਾ ਸਕਦਾ। ਮੇਰੇ ਸਾਹਿਬਾ ਤੇਰੇ ਚੋਜ ਵਿਡਾਣਾ। ਕਿਉਂ ਵਿਡਾਣਾ? ਅਚਰਜ ਚੋਜ ਹਨ ਪਰਮਾਤਮਾ ਦੇ। ਉਹ ਪਰਮਾਤਮਾ ਜਦੋਂ ਚਾਹੇ ਸਾਧ ਸੰਗਤ ਜੀ ਜਲ ਤੇ ਥਲ ਕਰ, ਥਲ ਤੇ ਕੂਆ, ਕੂਬ ਤੇ ਮੇਰ ਕਰਾਵੇ। ਉਹ ਪਰਮਾਤਮਾ ਪਾਣੀ ਦੀ ਥਾਂ ਤੇ ਭਾਵੇਂ ਥਲ ਸਾਰੇ ਖੁਸ਼ਕ ਇਲਾਕੇ ਬਣਾ ਦੇਵੇ, ਖੁਸ਼ਕ ਇਲਾਕਿਆਂ ਦੀ ਥਾਂ ਤੇ ਭਾਵੇਂ ਪਾਣੀ ਹੀ ਪਾਣੀ ਕਰ ਦੇਵੇ। ਇਹ ਪਰਮਾਤਮਾ ਦੇ ਅਚਰਜ ਚੋਜ ਹਨ ਸਾਧ ਸੰਗਤ ਜੀ। ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਇਦਾਂ ਦੀ ਲੀਲਾ ਹੈ ਪਰਮਾਤਮਾ ਦੀ। ਫਿਰ ਚਾਹੇ ਤਾਂ ਪਰਮੇਸ਼ਰ ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਧਾਰੀ। ਪਰਮਾਤਮਾ ਚਾਹੇ ਤਾਂ ਰਾਜਿਆਂ ਨੂੰ ਭਿਖਾਰੀ ਬਣਾ ਦਿੰਦਾ, ਜੇ ਚਾਹੇ ਤਾਂ ਭਿਖਾਰੀਆਂ ਤੋਂ ਰਾਜੇ ਬਣਾ ਦੇਵੇ। ਪਰਮਾਤਮਾ ਦੀ ਲੀਲਾ ਨਹੀਂ ਜਾਣੀ ਜਾ ਸਕਦੀ। ਔਰ ਚਾਹੇ ਤਾਂ ਸਾਧ ਸੰਗਤ ਜੀ ਮੂਰਖਾਂ ਨੂੰ ਵਿਦਵਾਨ ਬਣਾ ਦਿੰਦਾ, ਚਾਹੇ ਤਾਂ ਛਿਨ ਮਾਤਰ ਸਮੇਂ ਵਿੱਚ ਵਿਦਵਾਨਾਂ ਨੂੰ ਮੂਰਖ ਬਣਾ ਕਰਕੇ ਰੱਖ ਦਿੰਦਾ ਹੈ। ਜਿਵੇਂ ਲਾਲ ਚੰਦ ਪੰਡਿਤ ਨੂੰ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਭਾ ਦੇ ਅੰਦਰ ਭਾਈ ਛਿਜੂ ਝੀਵਰ ਜੀ ਨੇ ਕੰਨਾਂ ਤੋਂ ਬੋਲੇ ਤੇ ਰਸਨਾ ਤੋਂ ਗੂੰਗੇ ਸਨ। ਜਿੱਥੇ ਸਾਧ ਸੰਗਤ ਜੀ ਪੰਜੋਖਰਾ ਸਾਹਿਬ ਪਾਵਨ ਅਸਥਾਨ ਹੈ ਨਾ, ਅੰਬਾਲੇ ਦੀ ਧਰਤੀ ਤੇ, ਉੱਥੇ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਜਾਦ ਬਣੀ ਹੈ, ਜਿੱਥੇ ਭਾਈ ਛਿਜੂ ਜੀ ਤੋਂ ਗੀਤਾ ਦੇ ਅਰਥ ਕਰਵਾਈ ਸਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਐਸੀ ਮਹਾਰਾਜ ਕਹਿੰਦੇ ਹੈਰਾਨੀਜਨਕ ਪਰਮਾਤਮਾ ਦੀ ਲੀਲਾ ਹੈ। ਮਹਾਰਾਜ ਮੇਰੇ ਸਾਹਿਬਾ ਤੇਰੇ ਚੋਜ ਵਿਡਾਣਾ। ਮਹਾਰਾਜ ਬੜੇ ਅਚਰਜ ਆਪ ਜੀ ਦੇ ਕੌਤਕ ਹਨ। ਜਲ ਥਲ ਮਹੀਲ ਭਰਪੁਰ ਲੀਣਾ। ਜਲਾਂ ਵਿੱਚ ਜਲ ਰੂਪ ਹੋ ਕੇ ਪਰਮਾਤਮਾ ਵਰਤਦਾ ਪਿਆ, ਥਲਾਂ ਵਿੱਚ ਥਲ ਰੂਪ ਹੋ ਕਰਕੇ ਪਰਮਾਤਮਾ ਵਰਤਦਾ ਪਿਆ, ਤੇ ਮਹੀ ਧਰਤੀ ਤੇ ਅਲ ਆਕਾਸ਼, ਆਕਾਸ਼ਾਂ ਵਿੱਚ ਆਕਾਸ਼ਾਂ ਰੂਪ ਹੋ ਕਰਕੇ, ਮਹੀ ਧਰਤੀਆਂ ਵਿੱਚ ਧਰਤੀਆਂ ਰੂਪ ਹੋ ਕਰਕੇ ਵਰਤਦਾ ਪਿਆ।
ਕਿਉਂਕਿ ਧਰਤੀ ਤੇ ਆਕਾਸ਼ ਇੱਕ ਨਹੀਂ ਹੈ, ਪਤਾ ਨਹੀਂ ਕਿੰਨੇ ਕੁ ਪ੍ਰਮਾਤਮਾ ਦੇ ਬਣਾਏ ਹੋਏ ਹੈ। ਧਰਤੀ ਹੋਰ ਪਰੈ ਹੋਰ ਤਿਸ ਤੇ ਭਾਰ ਤਲੈ ਕਮਨ ਜੋਰ, ਅਨੇਕਾਂ ਹੀ ਪ੍ਰਮਾਤਮਾ ਦੇ ਖੰਡ ਬ੍ਰਹਿਮੰਡ ਬਣਾਏ ਹੋਏ ਹੈ। ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਕਰੋੜਾਂ ਬ੍ਰਹਿਮੰਡ ਪ੍ਰਮਾਤਮਾ ਨੇ ਬਣਾਏ ਹੈ। ਇਹ ਜਿਤਨੀ ਵੀ ਸ੍ਰਿਸ਼ਟੀ ਹੈ ਨਾ, ਇਹਨੂੰ ਬ੍ਰਹਿਮੰਡ ਕਿਹਾ ਜਾਂਦਾ, ਜਿਹੜੀ ਇੱਕ ਸ੍ਰਿਸ਼ਟੀ ਹੈ। ਤੇ ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਕਰੋੜਾਂ ਪ੍ਰਮਾਤਮਾ ਦੇ ਬ੍ਰਹਿਮੰਡ ਇਹ ਸ੍ਰਿਸ਼ਟੀਆਂ ਪੈਦਾ ਕੀਤੀਆਂ ਹੋਈਆਂ ਨੇ। ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾ ਰੇ, ਪ੍ਰਤ ਪਾਲੈ ਨਿਤ ਸਾਰ ਸਮਾਲੈ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਸਾਧ ਸੰਗਤ ਜੀ, ਕਰੋੜਾਂ ਬ੍ਰਹਿਮੰਡਾਂ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਐਸੇ ਚੋਜ ਹਨ। ਮਹਾਰਾਜ ਕਹਿੰਦੇ ਜਿਹੜੇ ਜਲ ਦੀ ਨਿਆਏ ਪ੍ਰੇਮੀ ਹੈ ਨਾ, ਹਿਰਦੇ ਅੰਦਰ ਪ੍ਰੇਮ ਰੂਪੀ ਜਲ ਧਾਰਨ ਕੀਤਾ, ਉਹਨਾਂ ਵਿੱਚ ਵੀ ਪ੍ਰਮਾਤਮਾ ਆਪ ਵਰਤਦਾ ਹੈ। ਥਲਾਂ ਦੀ ਤਰ੍ਹਾਂ ਜਿਹੜੇ ਖੁਸ਼ਕ ਸੁਭਾਅ ਵਾਲੇ ਜੀਵ, ਤਿੰਨਾਂ ਵਿੱਚ ਵੀ ਪਰਮੇਸ਼ਰ ਆਪ ਵਰਤਦਾ ਹੈ। ਮਹੀ ਧਰਤੀ ਦੀ ਤਰ੍ਹਾਂ ਧੀਰਜਵਾਨਾਂ ਦੇ ਵਿੱਚ ਵੀ ਪਰਮੇਸ਼ਰ ਆਪ ਹੈ। ਅਲ ਆਕਾਸ਼ ਦੀ ਤਰ੍ਹਾਂ ਚਿਦਾਕਾਸ਼ ਬ੍ਰਹਮ ਬੇਤਿਆਂ ਦੇ ਅੰਦਰ ਵੀ ਰੱਬ ਆਪ ਹੀ ਵਰਤ ਰਿਹਾ ਹੈ। ਆਪੇ ਸਰਬ ਸਮਾਣਾ। ਮਹਾਰਾਜ ਕਹਿੰਦੇ ਪ੍ਰਮਾਤਮਾ ਆਪ ਹੀ ਸਰਬ ਜੀਵਾਂ ਦੇ ਵਿੱਚ ਸਮਾਇਆ ਹੋਇਆ ਹੈ। ਆਪ ਹੀ ਤਮਾਮ ਸੰਸਾਰ ਭਰ ਦੇ ਜੀਵਾਂ ਵਿੱਚ ਜੀਵਾਂ ਰੂਪ ਹੋ ਕਰਕੇ ਵਰਤ ਰਿਹਾ ਹੈ। ਰਹਾਉ। ਵਿਸਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ, ਜਹ ਜਹ ਦੇਖਾ ਤਹ ਜੋਤ ਤੁਮਾਰੀ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਹੈ, ਪ੍ਰਮਾਤਮਾ ਜਿੱਥੇ ਜਿੱਥੇ ਵੀ ਦੇਖਦੇ ਹਨ, ਉੱਥੇ ਉੱਥੇ ਤੁਹਾਡੀ ਜੋਤ ਸਾਨੂੰ ਨਜ਼ਰ ਆਉਂਦੀ ਹੈ। ਮਹਾਰਾਜ ਜਿਸ ਵੀ ਸੰਸਾਰ ਦੇ ਜੀਵਾਂ ਨੂੰ ਦੇਖਦੇ ਹਾਂ, ਸੰਸਾਰ ਦੇ ਕਿਸੇ ਵੀ ਕੋਨੇ ਵੱਲ ਦੇਖਦੇ ਹਾਂ, ਪ੍ਰਮਾਤਮਾ ਉੱਤੇ ਤੁਹਾਡੀ ਜੋਤ ਹੀ ਪ੍ਰਕਾਸ਼ ਕਰ ਰਹੀ ਨਜ਼ਰ ਆਉਂਦੀ ਹੈ। ਤੇਰਾ ਰੂਪ ਕਨੇਹਾ। ਪਰ ਪ੍ਰਮਾਤਮਾ ਨਿਰਗੁਣ ਸਰੂਪ ਦੇ ਵਿੱਚ ਆਪ ਜੀ ਦਾ ਰੂਪ ਕਨੇਹਾ ਕਿਹੋ ਜਿਹਾ ਹੈ, ਮਹਾਰਾਜ ਜੀ ਕੋਈ ਆਖ ਨਹੀਂ ਸਕਦਾ, ਕੋਈ ਕਥਨ ਨਹੀਂ ਕਰ ਸਕਦਾ। ਹਾਂ, ਜੋਤ ਆਪ ਜੀ ਦੀ ਹੀ ਵਰਤ ਰਹੀ ਹੈ ਸਭ ਥਾਵਾਂ ਤੇ, ਤਮਾਮ ਜੀਵਾਂ ਦੇ ਅੰਦਰ। ਜਿੱਥੇ ਖਾਲੀ ਥਾਂ ਹੈ ਉੱਥੇ ਵੀ ਪ੍ਰਮਾਤਮਾ ਪ੍ਰਕਾਸ਼ ਆਪ ਜੀ ਦਾ ਹੀ ਵਰਤਦਾ ਪਿਆ ਹੈ। ਪਰ ਮਹਾਰਾਜ ਸਰੂਪ ਆਪ ਜੀ ਦਾ ਕਿਹੋ ਜਿਹਾ ਨਿਰਗੁਣ, ਉਹਨੂੰ ਕਹਿਆ ਹੀ ਨਹੀਂ ਜਾ ਸਕਦਾ। ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹੀ ਦੇ ਬਚਨ ਪੜ੍ਹਦੇ ਹਾਂ, ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਿਹ। ਕੋਈ ਆਖ ਨਹੀਂ ਸਕਦਾ ਕਿੱਦਾਂ ਦਾ ਪਰਮਾਤਮਾ ਦਾ ਸਰੂਪ ਹੈ। ਚੱਕਰ ਚਿਹਨ ਜਾਤ ਪਾਤ ਰੂਪ ਰੇਖ ਰੰਗ, ਕੁਝ ਵੀ ਸਾਧ ਸੰਗਤ ਜੀ ਕਹਿਆ ਨਹੀਂ ਜਾ ਸਕਦਾ। ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਹੁ ਗੁਣ ਤੇ ਪ੍ਰਭ ਭਿੰਨ। ਤਿੰਨਾਂ ਗੁਣਾਂ ਤੋਂ ਵੀ ਅਤੀਤ ਪਰਮਾਤਮਾ ਦਾ ਸਰੂਪ ਹੈ। ਤੋ ਇਸ ਪ੍ਰਕਾਰ ਤੇਰਾ ਰੂਪ ਕਨੇਹਾ, ਮਹਾਰਾਜ ਕਿੱਦਾਂ ਦਾ ਆਪ ਜੀ ਦਾ ਸਰੂਪ ਹੈ। ਨਿਰਗੁਣ ਸਰੂਪ ਦੇ ਵਿੱਚ ਮਹਾਰਾਜ ਕੁਝ ਵੀ ਨਹੀਂ ਕਿਹਾ ਜਾ ਸਕਦਾ। ਸਰਗੁਣ ਸਰੂਪ ਸਾਰਾ ਹੀ ਮਹਾਰਾਜ ਤੁਹਾਡਾ ਆਪਣਾ ਸਰੂਪ ਹੈ। ਜੋ ਦਿਸੈ ਸੋ ਤੇਰਾ ਰੂਪ, ਪਰ ਨਿਰਗੁਣ ਸਰੂਪ ਮਹਾਰਾਜ ਕੋਈ ਆਖ ਨਹੀਂ ਸਕਦਾ। ਇਕਤ ਰੂਪ ਫਿਰੇ ਪਰਛੰਨਾ। ਮਹਾਰਾਜ ਇੱਕ ਆਪ ਹੀ ਜੋਤ ਰੂਪ ਹੋ ਕਰਕੇ ਤਮਾਮ ਸੰਸਾਰ ਦੇ ਅੰਦਰ ਜੀਵਾਂ ਦੇ ਅੰਦਰ ਵਰਤ ਰਿਹਾ ਹੈ। ਵਿਸ਼ੇਸ਼ ਕਰਕੇ ਸਭ ਦੇ ਅੰਦਰ ਪਰਮੇਸ਼ਰ ਤੋਂ ਆਪ ਹੀ ਛਾਇਆ ਹੋਇਆ। ਜਿੰਨੇ ਵੀ ਤਮਾਮ ਸੰਸਾਰ ਭਰ ਦੇ ਪੈਦਾ ਕੀਤੇ ਹੋਏ ਜੀਵ ਆ ਨਾ, ਤਿੰਨਾਂ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਕਤ ਰੂਪ, ਇੱਕ ਰੂਪ ਹੋ ਕਰਕੇ ਪਰਮੇਸ਼ਰ ਆਪ ਹੀ ਵਰਤ ਰਿਹਾ ਹੈ। ਕੋਈ ਨਾ ਕਿਸ ਹੀ ਜਿਹਾ। ਤੇ ਦੇਖ ਲਓ, ਕੋਈ ਵੀ ਕਿਸੇ ਤਰ੍ਹਾਂ ਦਾ ਜੀਵ ਨਹੀਂ ਹੈ। ਕਿਸੇ ਦਾ ਚਿੱਟਾ ਰੰਗ ਹੈ, ਕਿਸੇ ਦਾ ਕਾਲਾ ਹੈ, ਕਿਸੇ ਦਾ ਕਣਕ ਭਿੰਨਾ ਹੈ, ਕਿਸੇ ਦਾ ਸਾਵਣਾ ਜਿਹਾ ਹੈ। ਸਾਧ ਸੰਗਤ ਜੀ, ਵੱਖੋ ਵੱਖਰੇ ਪ੍ਰਮਾਤਮਾ ਨੇ ਰੂਪ ਜੀਵਾਂ ਦੇ ਬਣਾਏ ਹੋਏ ਹੈ। ਔਰ ਕੱਦ ਕਾਠ ਵੀ ਕਿਸੇ ਦਾ ਉੱਚਾ ਕੱਦ ਹੈ, ਕਿਸੇ ਦਾ ਨੀਵਾਂ ਹੈ। ਕੋਈ ਮੋਟਾਪੇ ਵਾਲਾ ਮੋਟਾ ਹੈ, ਕਿਸੇ ਦਾ ਸਰੀਰ ਦਾ ਪਤਲਾ ਆਕਾਰ ਬਣਾ ਦਿੱਤਾ ਹੈ। ਤੋ ਇਸ ਪ੍ਰਕਾਰ ਤਰ੍ਹਾਂ ਤਰ੍ਹਾਂ ਦੇ ਜਿੰਨੇ ਵੀ ਸੰਸਾਰ ਦੇ ਅੰਦਰ ਜੀਵ ਹੈ ਨਾ, ਕੋਈ ਨਾ ਕਿਸ ਹੀ ਜਿਹਾ। ਜੇ ਸਾਧ ਸੰਗਤ ਜੀ, ਜਿਵੇਂ ਗੁਪਤਾਰ, ਦਸਤਾਰ ਤੇ ਰਫਤਾਰ, ਇਹ ਸਿਆਣੇ ਵਿਦਵਾਨ ਮਹਾਂਪੁਰਖਾਂ ਨੇ ਬਚਨ ਕਹੇ ਹੈ। ਸਾਧ ਸੰਗਤ ਜੀ, ਦਸਤਾਰ, ਗੁਪਤਾਰ ਤੇ ਰਫਤਾਰ ਇਹ ਜੀਵਾਂ ਦੀਆਂ ਕਦੇ ਰਲਦੀਆਂ ਨਹੀਂ ਹਨ। ਮੰਨ ਲਓ ਕਿਸੇ ਦਾ ਰੂਪ ਵੀ ਰਲ ਜਾਵੇ, ਰੰਗ ਵੀ ਰਲ ਜਾਵੇ, ਕੱਦ ਕਾਠ ਵੀ ਰਲ ਜਾਵੇ, ਮੋਟਾਪਾ ਪਤਲਾਪਣ ਵੀ ਰਲ ਜਾਵੇ, ਪਰ ਹੱਥਾਂ ਦੀਆਂ ਰੇਖਾਵਾਂ ਨਹੀਂ ਕਿਸੇ ਦੀਆਂ ਰਲਦੀਆਂ।
ਤਾਂ ਹੀ ਸਾਧ ਸੰਗਤ ਜੀ ਆਧਾਰ ਕਾਰਡ ਗਵਰਨਮੈਂਟ ਨੇ ਬਣਾ ਦਿੱਤੇ ਹੈ। ਜਿੱਥੇ ਵੀ ਕਿਸੇ ਥਾਂ ਤੇ ਕੋਈ ਪ੍ਰੂਫ ਚਾਹੀਦਾ ਹੁੰਦਾ ਹੈ, ਸਾਧ ਸੰਗਤ ਜੀ ਆਧਾਰ ਕਾਰਡ ਹੀ ਚੱਲਦਾ। ਸਾਰਿਆਂ ਦੀ ਥਾਂ ਤੇ ਸਾਰਿਆਂ ਦੀ ਥਾਂ ਆਧਾਰ ਕਾਰਡ ਨੇ ਲੈ ਲਈ ਹੈ। ਜਿਹੜੀਆਂ ਅੰਗੂਠੇ ਦੀਆਂ ਹੱਥਾਂ ਦੀਆਂ ਰੇਖਾਵਾਂ ਹੈ ਨਾ, ਇਹ ਕਿਸੇ ਨਾਲ ਰਲਦੀਆਂ ਨਹੀਂ ਹਨ। ਬਾਕੀ ਭਾਵੇਂ ਕਿਸੇ ਦਾ ਚਿਹਰਾ ਵੀ ਰਲਦਾ ਹੋਵੇ, ਸਾਧ ਸੰਗਤ ਜੀ ਕੱਦ ਕਾਠ ਵੀ ਰਲਦਾ ਹੋਵੇ, ਰੂਪ ਰੰਗ ਵੀ ਰਲਦੇ ਹੋਣ, ਪਰ ਹੱਥਾਂ ਦੀਆਂ ਰੇਖਾਵਾਂ ਨਹੀਂ ਕਦੇ ਕਿਸੇ ਨਾਲ ਰਲਦੀਆਂ। ਐਸੀ ਪ੍ਰਮਾਤਮਾ ਨੇ ਪ੍ਰਕਿਰਤੀ ਦੀ ਮਰਜ਼ਾਦਾ ਬਣਾ ਦਿੱਤੀ ਹੈ। ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਨੇ ਤਾਂ ਹੀ ਰਹਾਉ ਵਾਲੀਆਂ ਪੰਕਤੀਆਂ ਵਿੱਚ ਆਖਿਆ, ਪ੍ਰਮਾਤਮਾ ਮੇਰੇ ਸਾਹਿਬਾ ਤੇਰੇ ਚੋਜ ਵਿਡਾਣਾ। ਮਹਾਰਾਜ ਬੜੇ ਅਚਰਜ ਆਪ ਜੀ ਦੇ ਚੋਜ ਹਨ, ਕਿਉਂਕਿ ਇਕਤ ਰੂਪ ਫਿਰੇ ਪਰਛੰਨਾ, ਕੋਈ ਨਾ ਕਿਸ ਹੀ ਜਿਹਾ। ਮਹਾਰਾਜ ਹੈ ਇੱਕ ਰੂਪ ਹੋ ਕੇ ਸਾਰਿਆਂ ਦੇ ਅੰਦਰ ਵਰਤਦਾ ਪਿਆ। ਵਿਸ਼ੇਸ਼ ਕਰਕੇ ਤਰ੍ਹਾਂ ਤਰ੍ਹਾਂ ਦੇ ਸੰਸਾਰ ਦੇ ਜੀਵਾਂ ਦੇ ਵਿੱਚ ਛਾਇਆ ਹੋਇਆ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੋਈ ਵੀ ਕਿਸੇ ਵਰਗਾ ਨਹੀਂ ਹੈ। ਤਰ੍ਹਾਂ ਤਰ੍ਹਾਂ ਦੇ ਰੰਗਾਂ ਦੇ ਜੀਵਾਂ ਨੂੰ ਪਰਮੇਸ਼ਰ ਆਪ ਜੀ ਨੇ ਪੈਦਾ ਕੀਤਾ ਹੈ। ਅੰਡਜ ਜੀਰਜ ਉਤਪੁਜ ਛੇਤਜ। ਅੰਡਜ ਚਾਰ ਖਾਣੀਆਂ ਜਿਹੜੀਆਂ ਪ੍ਰਮਾਤਮਾ ਦੀਆਂ ਬਣਾਈਆਂ ਨੇ। ਅੰਡਜ ਆਂਡਿਆਂ ਤੋਂ ਪੈਦਾ ਹੋਣ ਵਾਲੇ ਜੀਵ, ਜੇਰਜ ਜੇਰ ਤੋਂ ਪੈਦਾ ਹੋਣ ਵਾਲੇ ਜੀਵ, ਉਤਪੁਜ ਧਰਤੀ ਤੇ ਛੇਤਜ ਪਸੀਨੇ ਤੋਂ ਪੈਦਾ ਹੋਣ ਵਾਲੇ ਜਿਹੜੇ ਜੀਵ ਹਨ। ਤੇਰੇ ਕੀਤੇ ਜਨਤਾ। हे ਪ੍ਰਮਾਤਮਾ ਇਹਨਾਂ ਚਾਰ ਖਾਣੀਆਂ ਦੇ ਵਿੱਚ ਤੇਰੇ ਆਪਣੇ ਹੀ ਪੈਦਾ ਕੀਤੇ ਹੋਏ ਜੀਵ ਜੰਤੂ ਹਨ। ਏਕ ਪੁਰਬ ਮੈਂ ਤੇਰਾ ਦੇਖਿਆ। ਪਰ ਮਹਾਰਾਜ ਇੱਕ ਬੜਾ ਹੈਰਾਨੀਜਨਕ ਆਪ ਜੀ ਦਾ ਪੂਰਬਲਾ ਜਦੋਂ ਤੋਂ ਸ੍ਰਿਸ਼ਟੀ ਨੂੰ ਬਣਾਇਆ ਹੈ, ਉਦੋਂ ਤੋਂ ਮਹਾਰਾਜ ਆਪ ਜੀ ਦਾ ਬੜਾ ਹੈਰਾਨੀਜਨਕ ਕੌਤਕ ਦੇਖਿਆ ਹੈ। ਬੜਾ ਅਦਭੁਤ ਮਹਾਰਾਜ ਆਪ ਜੀ ਦਾ ਅਚਰਜ ਕੌਤਕ ਅਸੀਂ ਦੇਖਦੇ ਆ ਰਹੇ ਹਾਂ। ਤੂੰ ਸਭਨਾ ਮਾਹਿਰਵੰਤਾ। हे ਪਰਮੇਸ਼ਰ ਸਾਰਿਆਂ ਜੀਵਾਂ ਦੇ ਵਿੱਚ ਪਰਮੇਸ਼ਰ ਤੂੰ ਰਮਿਆ ਹੋਇਆ ਹੈ। ਭਾਵੇਂ ਆਂਡਿਆਂ ਤੋਂ ਪੈਦਾ ਹੋਏ ਜੀਵ, ਭਾਵੇਂ ਜੇਰ ਤੋਂ, ਭਾਵੇਂ ਧਰਤੀ ਤੋਂ, ਭਾਵੇਂ ਪਸੀਨੇ ਤੋਂ ਜੂਆਂ ਆਦਿਕ ਜੋ ਪੈਦਾ ਹੁੰਦੇ ਜੀਵ ਛੋਟੇ ਛੋਟੇ ਆਕਾਰਾਂ ਦੇ। हे ਮਹਾਰਾਜ ਤੂੰ ਸਭਨਾ ਮਾਹਿਰਵੰਤਾ। ਸਾਰਿਆਂ ਦੇ ਅੰਦਰ ਪਰਮੇਸ਼ਰ ਤੋਂ ਆਪ ਹੀ ਜੋਤ ਰੂਪ ਹੋ ਕਰਕੇ ਵਰਤਦਾ ਪਿਆ। ਫਿਰ ਇਦਾਂ ਦਾ ਸਰੂਪ ਹੈ, ਨਾ ਉਹ ਵੱਢੈ ਨਾ ਘਟਦਾ ਜਾਏ, ਅਕੁੱਲ ਨਿਰੰਜਨ ਏਕੈ ਭਾਏ। ਇੱਕ ਸਾਰ ਇੱਕੋ ਜਿਹਾ ਵਰਤਣ ਵਾਲਾ ਪਰਮੇਸ਼ਰ ਤੋਂ ਆਪ ਹੀ ਸਾਰੇ ਜੀਵਾਂ ਦੇ ਅੰਦਰ ਹੈ। ਤਮਾਮ ਜਿੰਨੇ ਵੀ ਪੈਦਾ ਕੀਤੇ ਹੋਏ ਜੀਵ ਜੰਤੂ ਹੈ, ਮਹਾਰਾਜ ਕਹਿੰਦੇ ਆਪ ਹੀ ਪਰਮੇਸ਼ਰ ਤੋਂ ਸਭ ਦੇ ਅੰਦਰ ਵਰਤਦਾ ਪਿਆ ਹੈ। ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬੇਨਤੀ ਕਰਨ ਦੀ ਇਜਾਜ਼ਤ ਸਿਖਾ ਰਹੇ ਹੈ ਕਿ ਸਾਨੂੰ ਕਿਵੇਂ ਬੇਨਤੀ ਕਰਨੀ ਚਾਹੀਦੀ ਮਹਾਰਾਜ ਜੀ ਦੇ ਸਨਮੁਖ ਹੋ ਕਰਕੇ। हे ਗਰੀਬ ਨਵਾਜ, ਆਪ ਜੀ ਦੇ ਬੇਅੰਤ ਗੁਣ ਹਨ, ਪਰ ਮਹਾਰਾਜ ਅਸੀਂ ਅਕਿਰਤ ਕਣਾ ਨੇ ਇੱਕ ਵੀ ਨਹੀਂ ਜਾਣਨਾ ਕੀਤੇ। ਮਹਾਰਾਜ ਬੇਅੰਤ ਆਪ ਜੀ ਦੀ ਸਾਡੇ ਤੇ ਉਪਕਾਰ ਹੈ। ਸੱਚੇ ਪਾਤਸ਼ਾਹ ਜੀ ਅਸੀਂ ਅਕਿਰਤ ਕਣ ਜੀਵਾਂ ਨੇ ਇੱਕ ਵੀ ਆਪ ਜੀ ਦਾ ਗੁਣ ਦੀ ਕੋਈ ਕਦਰ ਨਹੀਂ ਪਾਉਣਾ ਕੀਤੀ। ਕਿੰਨੇ ਪ੍ਰਮਾਤਮਾ ਦੇ ਸਾਡੇ ਤੇ ਉਪਕਾਰ ਕੀਤੇ ਹੋਏ ਹੈ। ਸਾਧ ਸੰਗਤ ਜੀ ਗਿਣਤੀ ਕਰਨ ਲੱਗੀਏ ਥੱਕ ਹਾਰ ਜਾਵਾਂਗੇ, ਪਰ ਗਿਣਤੀ ਨਹੀਂ ਕੀਤੀ ਜਾ ਸਕੇਗੀ। ਐਸਾ ਉਪਕਾਰੀ ਪ੍ਰਮਾਤਮਾ ਦਾ ਸੁਭਾਅ ਹੈ, ਜਿਸ ਪਰਮੇਸ਼ਰ ਨੇ तमाम ਜੀਵਾਂ ਨੂੰ ਪੈਦਾ ਕੀਤਾ ਹੈ ਔਰ ਬੇਅੰਤੀ ਪ੍ਰਮਾਤਮਾ ਦੇ ਗੁਣ ਹਨ। ਤੋ ਇਸ ਕਰਕੇ ਬੇਨਤੀ ਕਰੀਏ, ਹੈ ਪਰਮੇਸ਼ਰ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ। ਮਹਾਰਾਜ ਬੇਅੰਤ ਆਪ ਜੀ ਦੇ ਗੁਣ ਹਨ, ਅਸੀਂ ਇੱਕ ਵੀ ਗੁਣ ਮਹਾਰਾਜ ਆਪ ਜੀ ਦਾ ਜਾਣਿਆ ਨਹੀਂ ਹੈ। ਮੈਂ ਮੂਰਖ ਕਿਛ ਦੀਜੈ। ਕਿਰਪਾ ਕਰੋ ਮਹਾਰਾਜ, ਮੈਨੂੰ ਮੂਰਖ ਨੂੰ ਬੇਸਮਝ ਨੂੰ ਇੱਕ ਹੀ ਗੁਣ ਕਿਤੇ ਮਹਾਰਾਜ ਬਖਸ਼ਿਸ਼ ਕਰ ਦੇਵੋ। हे ਗਰੀਬ ਨਵਾਜ, ਨਿਮਰਤਾ ਦਾ ਇੱਕ ਹੀ ਗੁਣ ਕਿਤੇ ਸਾਡੇ ਹਿਰਦੇ ਅੰਦਰ ਬਖਸ਼ਿਸ਼ ਕਰ ਦੇਵੋ। ਸਾਡੇ ਅੰਦਰ ਤਾਂ ਮਹਾਰਾਜ ਲੱਭਾ ਲੱਭ ਹੰਕਾਰ ਭਰਿਆ ਹੋਇਆ ਹੈ। हे ਗਰੀਬ ਨਵਾਜ, ਬਿਨਾਂ ਗੁਣਾ ਤੋਂ ਮਹਾਰਾਜ ਅਸੀਂ ਹੰਕਾਰ ਕਰਦੇ ਰਹਿੰਦੇ ਹਾਂ, ਆਪਣੀਆਂ ਸਿਆਣਪਾਂ ਦਾ, ਚਤੁਰਾਈਆਂ ਦਾ, हे ਗਰੀਬ ਨਵਾਜ ਵਿਦਵਤਾ ਦਾ, ਗਿਆਨ ਦਾ। ਸੱਚੇ ਪਾਤਸ਼ਾਹ ਜੀ ਐਵੇਂ ਫੋਕਾ ਹੀ ਹੰਕਾਰ ਅਸੀਂ ਕਰਦੇ ਰਹਿੰਦੇ ਹਾਂ। ਇਹ ਕਿਰਪਾ ਕਰੋ ਮਹਾਰਾਜ, ਮੈਂ ਮੂਰਖ ਕਿਛ ਦੀਜੈ। ਬਹੁਤਾ ਨਹੀਂ ਤੇ ਮਹਾਰਾਜ ਇੱਕ ਅੱਧਾ ਗੁਣ ਹੀ ਸਾਡੇ ਅੰਦਰ ਪਾ ਦੇਵੋ। ਸੱਚੇ ਪਾਤਸ਼ਾਹ ਜੀ, ਜਿਸ ਕਰਕੇ ਸਾਡਾ ਵੀ ਕਲਯੁਗੀ ਜੀਵਾਂ ਦਾ ਭਲਾ ਹੋ ਜਾਵੇ।
ਆਪ ਜੀ ਦੇ ਬੇਅੰਤ ਗੁਣ ਹੈ ਮਹਾਰਾਜ, ਅਸੀਂ ਔਗਣ ਹਾਰਿਆ ਨੇ ਜਾਣੇ ਨਹੀਂ ਹੈ। ਕਿਉਂਕਿ ਸਾਡੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਜ਼ਿਆਦਾ ਔਗਣ ਹਨ। ਹਮ ਅਵਗਣ ਭਰੇ ਏਕ ਗੁਣ ਨਾਹੀ। ਇੱਕ ਵੀ ਸਾਡੇ ਅੰਦਰ ਗੁਣ ਨੇ ਔਗਣਾਂ ਦੇ ਨਾਲ ਲੱਭਾ ਲੱਭ ਭਰੇ ਪਏ ਹਾਂ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗਣ ਹਮਾਰੇ। ਦਇਆ ਕਰਹੁ ਕਿਛ ਮਿਹਰ ਉਪਾਵਹੁ, ਡੁੱਬਦੇ ਪੱਥਰ ਤਾਰੇ। ਆਪ ਜੀ ਤਾਂ ਮਹਾਰਾਜ ਪੱਥਰਾਂ ਨੂੰ ਵੀ ਤਾਰ ਦਿੰਦੇ ਹੋ। ਪ੍ਰਭ ਭਾਵੈ ਤਾਂ ਪਾਥਰ ਤਰਾਵੈ। ਸੱਚੇ ਪਾਤਸ਼ਾਹ ਅਸੀਂ ਪੱਥਰਾਂ ਦੀ ਤਰ੍ਹਾਂ ਪਾਪੀ ਜੀਵ ਪਾਪ ਕਰਮ ਕਰ ਕਰਕੇ ਭਾਰੇ ਹੋ ਗਏ ਹਾਂ। ਆਪ ਕਿਰਪਾ ਕਰੋ ਮਹਾਰਾਜ, ਤੁਹਾਡੀ ਕਿਰਪਾ ਹੋਵੇ ਤਾਂ ਮਹਾਰਾਜ ਅਸੀਂ ਵੀ ਤਰ ਸਕਦੇ ਪੱਥਰਾਂ ਦੀ ਤਰ੍ਹਾਂ। ਹੇ ਗਰੀਬ ਨਵਾਜ, ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ, ਮੈਂ ਮੂਰਖ ਕਿਛ ਦੀਜੈ। ਹੇ ਗਰੀਬ ਨਵਾਜ, ਮੈਨੂੰ ਮੂਰਖ ਨੂੰ ਬੇਜ ਸਮਝ ਨੂੰ ਆਪ ਕਿਰਪਾ ਕਰਕੇ ਥੋੜੀ ਬਹੁਤੀ ਮਹਾਰਾਜ ਅਕਲ ਹੀ ਦੇ ਦੇਵੋ। ਮਹਾਰਾਜ ਥੋੜਾ ਜਿਹਾ ਗਿਆਨ ਹੀ ਕਿਰਪਾ ਕਰਕੇ ਹਿਰਦੇ ਅੰਦਰ ਬਖਸ਼ਿਸ਼ ਕਰ ਦੇਣਾ ਕਰੋ। ਗੁਣਵਤ ਨਾਨਕ ਸੁਣ ਮੇਰੇ ਸਾਹਿਬਾ। ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਮਹਾਰਾਜ ਬੇਨਤੀ ਕਰਨ ਦੀ ਜਾਚ ਸਿਖਾਉਂਦੇ ਆ। ਇਹ ਪ੍ਰਮਾਤਮਾ ਪ੍ਰਣਵਤ ਕਹਿੰਦੇ ਨੇ ਬੇਨਤੀ ਕਰਨੇ ਨੂੰ। ਮਹਾਰਾਜ ਅਸੀਂ ਬੇਨਤੀ ਕਰ ਰਹੇ ਹਾਂ, ਮੇਰੇ ਮਾਲਕ ਸਾਡੀ ਬੇਨਤੀ ਸੁਣੋ। ਡੁੱਬਦਾ ਪੱਥਰ ਲੀਜੈ। ਮਹਾਰਾਜ ਅਸੀਂ ਪੱਥਰ ਦੀ ਤਰ੍ਹਾਂ ਡੁੱਬਦੇ ਜਾ ਰਹੇ ਹਾਂ ਸੰਸਾਰ ਸਮੁੰਦਰ ਦੇ ਵਿੱਚ। ਆਪ ਕਿਰਪਾ ਕਰਕੇ ਮਹਾਰਾਜ ਸਾਨੂੰ ਬਚਾ ਲਓ, ਤਾਂ ਹੀ ਸਾਡਾ ਬਚਾਅ ਹੋ ਸਕਦਾ ਹੈ। ਡੁੱਬਦਾ ਪੱਥਰ ਲੀਜੈ। ਹੇ ਗਰੀਬ ਨਵਾਜ, ਔਗਣਾਂ ਦੇ ਪਾਪ ਕਰਮਾਂ ਦੇ ਨਾਲ ਭਾਰੇ ਹੋਏ ਮਹਾਰਾਜ ਸੱਚੇ ਪਾਤਸ਼ਾਹ ਅਸੀਂ ਡੁੱਬਦੇ ਜਾ ਰਹੇ ਹਾਂ। ਸਾਡੀ ਜਿਹੜੀ ਜ਼ਿੰਦਗੀ ਦੀ ਬੇੜੀ ਮਹਾਰਾਜ ਸੱਚੇ ਪਾਤਸ਼ਾਹ ਜੀ, ਇਹਦੇ ਵਿੱਚ ਵਿਕਾਰਾਂ ਰੂਪੀ ਛੇਦ ਹੋਣੇ ਕਰਕੇ ਪਦਾਰਥਾਂ ਰੂਪੀ ਸੰਸਾਰ ਦੇ ਜਿਹੜੇ ਸਾਧ ਸੰਗਤ ਜੀ ਪਾਣੀ ਹੈ ਨਾ, ਉਹ ਭਰਦਾ ਜਾ ਰਿਹਾ ਹੈ। ਹਮ ਡੋਲਤ ਬੇੜੀ ਪਾਪ ਭਰੀ ਹੈ, ਪਵਨ ਲੱਗੈ ਮਤ ਜਾਏ। ਪਾਪ ਕਰਮਾਂ ਦੀ ਜ਼ਿੰਦਗੀ ਦੀ ਬੇੜੀ ਮਹਾਰਾਜ ਸਾਡੀ ਭਰੀ ਪਈ ਹੈ, ਪੱਥਰਾਂ ਦੀ ਤਰ੍ਹਾਂ ਭਾਰੇ ਹੋ ਚੁੱਕੀ ਹੈ। ਆਪ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ, ਡੁੱਬਦਾ ਪੱਥਰ ਲੀਜੈ। ਆਪ ਮਹਾਰਾਜ ਕਿਰਪਾ ਰੂਪੀ ਹੱਥ ਬਖਸ਼ਿਸ਼ ਕਰ ਦੇਵੋ ਨਾ। ਆਪ ਜੀ ਆਸਰਾ ਦੇ ਦੇਵੋ ਮਹਾਰਾਜ, ਤਾਂ ਹੀ ਅਸੀਂ ਪਾਰ ਹੋ ਸਕਾਂਗੇ। ਸੋਰਠ ਮਹੱਲਾ ਪਹਿਲਾ। ਹਉ ਪਾਪੀ ਪਤਤ ਪਰਮ ਪਾਖੰਡੀ। ਇਹ ਸ਼ਬਦ ਅੰਦਰ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨਿਮਰਤਾ ਦੀ ਦਾਤ ਮੰਗਣ ਦੀ ਜਾਚ ਸਿਖਾਉਂਦੇ ਹਨ। ਨਿਮਰਤਾ ਦੀ, ਕਿਉਂਕਿ ਥੋੜਾ ਜਿਹਾ ਵੀ ਸਾਡੇ ਅੰਦਰ ਕੋਈ ਗੁਣ ਆ ਜਾਂਦਾ ਨਾ, ਜਾਂ ਕੋਈ ਗਿਆਨ ਜਾਂ ਕੋਈ ਸਮਝ ਪੈ ਜਾਂਦੀ ਹੈ, ਤੇ ਸਾਧ ਸੰਗਤ ਜੀ ਨਾਲ ਹੀ ਸਾਡੇ ਮਨ ਦੇ ਅੰਦਰ ਹੰਕਾਰ ਪੈਦਾ ਹੋ ਜਾਂਦਾ ਹੈ। ਉਹਦੇ ਹਉਮੈ ਸਾਧ ਸੰਗਤ ਜੀ ਨਾਲ ਹੀ ਆ ਕਰਕੇ ਗੁਣ ਭਾਵੇਂ ਥੋੜਾ ਮਿਲਿਆ ਹੋਵੇ, ਪਰ ਹਉਮੈ ਹੰਕਾਰ ਕਈ ਗੁਣਾ ਵੱਧ ਆ ਕਰਕੇ ਅੰਦਰ ਪ੍ਰਵੇਸ਼ ਕਰ ਜਾਂਦਾ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਣ ਹੋਣ ਦੇ ਬਾਵਜੂਦ ਵੀ ਬੇਨਤੀਆਂ ਕਰੇ। ਗਿਆਨ ਸਮਝ ਗਿਆਤ ਇਹ ਹੋਣ ਦੇ ਬਾਵਜੂਦ ਵੀ ਉਹ ਨਿਮਰਤਾਵਾਨ ਹੋ ਕੇ ਟਹਿ ਕਰਕੇ ਬੇਨਤੀਆਂ ਕਰੇ, ਤਾਂ ਬਚਾਅ ਹੋ ਸਕਦਾ ਹੈ। ਨਹੀਂ ਤਾਂ ਸਾਧ ਸੰਗਤ ਜੀ ਥੋੜਾ ਜਿਹਾ ਗੁਣ ਹੁੰਦਾ ਹੈ ਤੇ ਹੰਕਾਰ ਜੀਵ ਦੇ ਅੰਦਰ ਬਹੁਤ ਜ਼ਿਆਦਾ ਪੈਦਾ ਹੋ ਜਾਂਦਾ ਹੈ। ਮਹਾਰਾਜ ਫਰਮਾਉਂਦੇ ਹਨ, ਹਉ ਪਾਪੀ ਪਤਤ ਪਰਮ ਪਾਖੰਡੀ। ਹੇ ਪ੍ਰਮਾਤਮਾ, ਹਉ ਅਸੀਂ ਪਾਪੀ ਹਾਂ, ਪਤਿਤ ਮਹਾਰਾਜ ਅਪਵਿੱਤਰ ਹਾਂ। ਹਿਰਦੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਤੋਂ ਹੰਕਾਰ ਦੀ ਬਦਬੂ ਆਉਂਦੀ ਰਹਿੰਦੀ ਹੈ। ਸਾਡਾ ਹਿਰਦਾ ਵੀ ਸ਼ੁੱਧ ਨਹੀਂ ਹੈ। ਪਰਮ ਪਾਖੰਡੀ, ਪਰਮ ਕਹਿੰਦੇ ਨੇ ਵੱਡੇ ਪਖੰਡ ਪਾਦ ਕਰਨ ਵਾਲੇ। ਮਹਾਰਾਜ ਬਹੁਤ ਵੱਡੇ ਸੀ ਪਖੰਡੀ ਹਾਂ। ਲੋਕਾਂ ਦੀ ਅੱਖੀਂ ਘਟਾ ਪਾ ਕਰਕੇ ਲੋਕਾਂ ਨੂੰ ਲੁੱਟ ਰਹੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਭਰਮਾਂ ਭੁਲੇਖਿਆਂ ਵਿੱਚ ਪਾ ਕਰਕੇ ਸੰਸਾਰ ਦੇ ਜੀਵਾਂ ਨੂੰ ਲੁੱਟ ਰਹੇ ਹਾਂ। ਇਦਾਂ ਦੇ ਮਹਾਰਾਜ ਅਸੀਂ ਵੱਡੇ ਪਖੰਡੀ ਵੀ ਹਾਂ। ਹੇ ਗਰੀਬ ਨਵਾਜ ਸੱਚੇ ਪਾਤਸ਼ਾਹ ਅਸੀਂ ਪਾਪੀ ਵੀ ਹਾਂ। ਮਹਾਰਾਜ ਪਤਿਤ ਅਪਵਿੱਤਰ ਵੀ ਹਾਂ। ਹੇ ਗਰੀਬ ਨਵਾਜ ਸੱਚੇ ਪਾਤਸ਼ਾਹ ਅਸੀਂ ਸਿਰੇ ਦੇ ਪਖੰਡੀ ਜੀਵ ਵੀ ਹਾਂ। ਲੋਕਾਂ ਦੀ ਅੱਖੇ ਘੱਟਾ ਪਾਉਣ ਦੇ ਵਾਸਤੇ ਤਰ੍ਹਾਂ ਤਰ੍ਹਾਂ ਦੇ ਭੇਖ ਵੀ ਤਨ ਦੇ ਉੱਪਰ ਬਣਾ ਲੈਂਦੇ ਹਾਂ। ਐਸੀ ਮਹਾਰਾਜ ਸਾਡੀ ਹਾਲਤ ਹੈ। ਤੂੰ ਨਿਰਮਲ ਨਿਰੰਕਾਰੀ। ਹੇ ਪ੍ਰਮਾਤਮਾ, ਆਪ ਜੀ ਦਾ ਸਰੂਪ ਜਿਹੜਾ ਨਾ ਨਿਰਮਲ ਹੈ, ਉਜਲ ਹੈ। ਨਿਰਗੁਣ ਸਰੂਪ ਦੇ ਵਿੱਚ ਨਿਰੰਕਾਰੀ ਆਕਾਰਾਂ ਤੋਂ ਰਹਿਤ ਹੈ, ਜਿਸ ਦਾ ਕੋਈ ਆਕਾਰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਆ ਨਹੀਂ ਜਾ ਸਕਦਾ।
ਪਰ ਅਸੀਂ ਤਾਂ ਪਾਪੀ ਹਾਂ, ਪਤਿਤ ਹਾਂ, ਪਖੰਡੀ ਜੀਵ ਹਾਂ। ਅੰਮ੍ਰਿਤ ਚਾਖ ਪਰਮ ਰਸ ਰਾਤੇ। ਹੇ ਅਕਾਲ ਪੁਰਖ ਵਾਹਿਗੁਰੂ, ਜਿਨ੍ਹਾਂ ਨੇ ਨਾਮ ਅੰਮ੍ਰਿਤ ਨੂੰ ਚਖਣਾ ਕੀਤਾ ਹੈ ਨਾ, ਜਿਨ੍ਹਾਂ ਨੇ ਅੰਤਰਮੁਖੀ ਚਿਤ ਬਿਰਤੀ ਨੂੰ ਕੀਤਾ ਹੈ, ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਪਰਮ ਰਸ ਰਾਤੇ। ਵੱਡੇ ਪ੍ਰਮਾਤਮਾ ਦੇ ਨਾਮ ਰਸ ਦੇ ਵਿੱਚ ਰਾਤੇ ਤਦਾਕਾਰ ਹੋ ਗਏ ਹੈ, ਜਿਨ੍ਹਾਂ ਨੇ ਦੁਨੀਆ ਦੇ ਰਸਾਂ ਕਸਾਂ ਨੂੰ ਛੱਡ ਕੇ ਵਾਹਿਗੁਰੂ ਦੇ ਨਾਮ ਦੇ ਪਰਮ ਰਸ ਨੂੰ ਚਖਿਆ ਹੈ। ਠਾਕੁਰ ਸਰਣ ਤੁਮਾਰੀ। ਹੇ ਨਾ ਮਾਲਕ ਪਰਮੇਸ਼ਰ, ਆਪ ਜੀ ਦੀ ਸ਼ਰਨ ਅਸੀਂ ਧਾਰਨ ਕੀਤੀ ਹੈ। ਮਹਾਰਾਜ, ਹੈ ਤਾਂ ਅਸੀਂ ਪਾਪੀ ਸੀ, ਪਤਿਤ ਸੀ, ਪਖੰਡੀ ਸਾਂ, ਪਰ ਆਪ ਜੀ ਨੇ ਕਿਰਪਾ ਕੀਤੀ ਹੈ, ਆਪਣੀ ਸ਼ਰਨ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਬਖਸ਼ੀ ਹੈ। ਕਿਉਂਕਿ ਆਪ ਜੀ ਦਾ ਬਿਰਧ ਹੈ ਮਹਾਰਾਜ, ਆਪ ਜੀ ਨਿਮਾਣਿਆਂ ਦੇ ਮਾਣ ਹੋ, ਨਿਤਾਣਿਆਂ ਦੇ ਤਾਣ ਹੋ, ਨਿਓਟਿਆਂ ਦੀ ਓਟ ਹੋ, ਨੇ ਆਸਰਿਆਂ ਦੇ ਆਸਰਾ ਹੋ। ਹੇ ਗਰੀਬ ਨਵਾਜ, ਔਗਣ ਹਾਰਿਆਂ ਨੂੰ ਆਪ ਕਿਰਪਾ ਕਰਕੇ ਘੁੱਟ ਕੇ ਗਲ ਦੇ ਨਾਲ ਲਗਾਉਣ ਵਾਲੇ ਹੋ। ਭਾਵੇਂ ਕੋਈ ਪਾਪੀ, ਪਖੰਡੀ, ਪਤਿਤ, ਜਿੱਦਾਂ ਦਾ ਵੀ ਔਗਣ ਹਾਰਾ ਵੀ ਕੋਈ ਜੀਵ ਆ ਜਾਂਦਾ ਹੈ, ਜੋ ਸ਼ਰਨ ਆਵੇ ਤੇ ਸਕੰਠ ਲਾਵੇ, ਇਹੋ ਬਿਰਧ ਸੁਆਮੀ ਸੰਦਾ। ਮਹਾਰਾਜ, ਆਪ ਜੀ ਦਾ ਇਹ ਧਰਮ ਹੈ, ਆਪ ਜੀ ਦਾ ਬਿਰਧ ਹੈ। ਤੋ ਗਰੀਬ ਨਵਾਜ, ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹਨ, ਅੰਮ੍ਰਿਤ ਚਾਕ ਪਰਮ ਰਸ ਰਾਤੇ, ਠਾਕੁਰ ਸ਼ਰਨ ਤੁਮਾਰੀ। ਹੇ ਮੇਰੇ ਮਾਲਕ ਪ੍ਰਮਾਤਮਾ, ਆਪ ਜੀ ਦੀ ਸ਼ਰਨ ਅਸੀਂ ਧਾਰਨ ਕਰ ਲਈ ਹੈ। ਕਰਤਾ ਤੂੰ ਮੈਂ ਮਾਨ ਨਿਮਾਣੇ। ਹੇ ਕਰਤਾ, ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਸਾਰੇ ਜੀਵਾਂ ਦੇ ਆਕਾਰ ਬਣਾਉਣ ਵਾਲਾ ਕਰਨਹਾਰ ਪ੍ਰਮਾਤਮਾ, ਤੂੰ ਸਾਡਾ ਨਿਮਾਣਿਆਂ ਦਾ ਮਾਨ ਰੂਪ ਹੈ। ਮਹਾਰਾਜ, ਸਾਨੂੰ ਨਿਮਾਣਿਆਂ ਨੂੰ ਆਪ ਹੀ ਕਿਰਪਾ ਕਰਕੇ ਮਾਣ ਬਖਸ਼ਿਸ਼ ਕਰਨ ਵਾਲਾ ਹੈ। ਹਰ ਜੀਓ ਨਿਮਾਣਿਆ ਤੂੰ ਮਾਣ, ਨਿਚੀਜੀਆਂ ਚੀਜ਼ ਕਰੈ ਮੇਰਾ ਗੋਬਿੰਦ, ਤੇਰੀ ਕੁਦਰਤ ਕਉ ਕੁਰਬਾਨ। ਸਤ ਸੰਗਤ ਜੀ, ਪ੍ਰਮਾਤਮਾ ਦਾ ਬਿਰਧ ਹੈ। ਅਕਾਲ ਪੁਰਖ ਵਾਹਿਗੁਰੂ ਜਿਨ੍ਹਾਂ ਦੀ ਰੱਖਿਆ ਕਰਦਾ ਹੈ ਨਾ, ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਉਹਨਾਂ ਔਗਣ ਹਾਰਿਆਂ ਨੂੰ ਵੀ ਕਿਰਪਾ ਕਰਕੇ ਆਸਰਾ ਦੇ ਕਰਕੇ, ਹੱਥ ਦੇ ਕਰਕੇ ਆਪਣੇ ਚਰਨਾਂ ਦੇ ਨਾਲ ਜੋੜ ਲੈਂਦਾ ਹੈ। ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਿਗੁਰ ਢਾਕ ਲਿਆ ਮੋਹਿ ਪਾਪੀ ਪੜਦਾ। ਐਸਾ ਮਹਾਰਾਜ ਕਹਿੰਦੇ ਪਰਮੇਸ਼ਰ ਦਾ ਬਿਰਧ ਹੈ। ਪਾਪੀ ਜੀਵਾਂ ਦੇ ਵੀ ਪੜਦੇ ਢੱਕ ਲੈਂਦਾ ਹੈ। ਸਾਧ ਸੰਗਤ ਜੀ, ਔਗਣ ਹਾਰਿਆਂ ਦੇ ਵੀ ਪ੍ਰਮਾਤਮਾ ਪੜਦੇ ਕੱਜ ਦਿੰਦਾ ਹੈ। ਜੇ ਕੋਈ ਔਗਣ ਹਾਰਾ, ਪਾਪੀ, ਹਤਿਆਰਾ, ਚੋਰ, ਜਿੱਦਾਂ ਦਾ ਵੀ ਕੋਈ ਜੀਵ ਜੇ ਭਾਵਨਾ ਦੇ ਨਾਲ ਮਹਾਰਾਜ ਜੀ ਦੀ ਸ਼ਰਨ ਧਾਰਨ ਕਰ ਲਵੇ, ਅੱਗੇ ਤੋਂ ਔਗਣ ਕਰਨਾ ਤੋਂ, ਪਾਪ ਕਰਮ ਕਰਨਿਆਂ ਤੋਂ ਸਾਧ ਸੰਗਤ ਜੀ ਤੋਬਾ ਕਰ ਲੈਂਦਾ। ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਵੀ ਘੁੱਟ ਕੇ ਗਲ ਦੇ ਨਾਲ ਲਗਾ ਲੈਂਦੇ ਹਨ। ਐਸਾ ਮਹਾਰਾਜ ਸਾਹਿਬ ਜੀ ਦਾ ਬਿਰਧ ਹੈ। ਤੋ ਹਜ਼ੂਰ ਕਹਿੰਦੇ, ਕਰਤਾ ਤੂੰ ਮੈਂ ਮਾਣ ਨਿਮਾਣੇ। ਹੇ ਪ੍ਰਮਾਤਮਾ ਕਰਨਹਾਰ ਪਰਮੇਸ਼ਰ, ਆਪ ਹੀ ਤੂੰ ਸਾਡਾ ਨਿਮਾਣਿਆਂ ਦਾ ਮਾਣ ਰੂਪ ਹੈ। ਮਾਨ ਮਹਤ ਨਾਮ ਤਨ ਪੱਲਾ। ਮਹਾਰਾਜ, ਜਿਹੜਾ ਨਾਮ ਰੂਪੀ ਧਨ ਸਾਡੇ ਹਿਰਦੇ ਰੂਪ ਪੱਲੜੇ ਵਿੱਚ ਹੈ ਨਾ, ਮਾਨ ਮਹਾਤਾ, ਸੱਚੇ ਪਾਤਸ਼ਾਹ ਇਹੋ ਸਾਡੇ ਵਾਸਤੇ ਸਭ ਤੋਂ ਵੱਡਾ ਮਾਣ ਤੇ ਮਰਤਬਾ ਹੈ। ਸਭ ਤੋਂ ਉੱਚਾ ਮਰਤਬਾ ਮਹਾਰਾਜ ਆਪ ਜੀ ਦਾ ਇਹ ਸਾਡੇ ਕੋਲ ਹੈ, ਜਿਹੜਾ ਨਾਮ ਦਾ ਧਨ ਆਪ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਹੇ ਗਰੀਬ ਨਵਾਜ, ਆਪ ਜੀ ਦਾ ਸਰੂਪ ਰੂਪੀ ਮਾਣ ਦਾ ਜਿਹੜਾ ਮਰਤਬਾ ਸਾਨੂੰ ਮਿਲਿਆ, ਨਾਮ ਰੂਪ ਧਨ ਕਰਕੇ ਹੀ ਮਹਾਰਾਜ ਸਾਨੂੰ ਮਿਲਿਆ ਹੈ। ਸਾਚੈ ਸ਼ਬਦ ਸਮਾਣੇ। ਸੱਚੇ ਸ਼ਬਦ ਦੁਆਰਾ ਹੀ ਮਹਾਰਾਜ ਆਪ ਜੀ ਦੇ ਸਰੂਪ ਦੇ ਵੀ ਸਮਾਉਣਾ ਹੋਇਆ ਹੈ। ਜਿਹੜਾ ਵੀ ਜੀਵ ਪ੍ਰਮਾਤਮਾ ਦੇ ਵਿੱਚ ਸਮਾਇਆ ਹੈ, ਮਹਾਰਾਜ ਕਹਿੰਦੇ ਸ਼ਬਦ ਦੁਆਰਾ ਹੀ ਉਹ ਜੀਵ ਸਮਾਇਆ। ਸ਼ਬਦ ਤੋਂ ਬਿਨਾਂ ਕਦੇ ਸ਼ਬਦ ਰੂਪ ਨਹੀਂ ਹੋਇਆ ਜਾ ਸਕਦਾ। ਮਨੁੱਖ ਜੋ ਕੁਝ ਜੀਵਨ ਦੇ ਅੰਦਰ ਸਾਧ ਸੰਗਤ ਜੀ ਬਾਰ-ਬਾਰ ਦੇਖਦਾ ਹੈ, ਬਾਰ-ਬਾਰ ਸੁਣਦਾ ਹੈ, ਉਹ ਕੁਝ ਹੀ ਮਨ ਦੇ ਅੰਦਰ ਜੀਵ ਦੇ ਵਿਚਾਰ ਚੱਲਦੇ ਹੈ। ਜੋ ਕੁਝ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਾਰ-ਬਾਰ ਦੇਖਦਾ ਸੁਣਦਾ, ਜੀਵਨ ਦੇ ਅੰਦਰ ਬਾਰ-ਬਾਰ ਜਿਹੜੀ ਸਾਧ ਸੰਗਤ ਜੀ ਕਿਰਿਆ ਕਰਦਾ ਹੈ, ਜੀਵਨ ਦੇ ਅੰਦਰ ਬਾਰ-ਬਾਰ ਕਰਮ ਕਰਦਾ ਹੈ, ਉਹ ਚੰਗੇ ਹਨ ਭਾਵੇਂ ਮੰਦੇ ਹੈ। ਉਸੇ ਤਰ੍ਹਾਂ ਹੀ ਵਿਚਾਰ ਖਿਆਲ ਹਿਰਦੇ ਅੰਦਰ ਪ੍ਰਗਟ ਕਰਦਾ ਰਹਿੰਦਾ ਹੈ, ਸੁਭਾਵਿਕ ਹੀ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਬਾਰ-ਬਾਰ ਸ਼ਬਦ ਦਾ ਅਭਿਆਸ ਕੀਤਾ, ਸ਼ਬਦ ਨੂੰ ਬਾਰ-ਬਾਰ ਸਾਧ ਸੰਗਤ ਜੀ ਯਾਦ ਕੀਤਾ, ਸ਼ਬਦ ਦਾ ਬਾਰ-ਬਾਰ ਜਿਨ੍ਹਾਂ ਨੇ ਚਿੰਤਨ ਕੀਤਾ, ਸ਼ਬਦ ਰੂਪ ਹੀ ਹੋ ਗਏ ਹਨ। ਜਿਤ ਲਾਗੋ ਮਨ ਬਾਸਨਾ ਅੰਤ ਸਾਈ ਪ੍ਰਗਟਾਨੀ,
ਤੇ ਜਿਨ੍ਹਾਂ ਦਾ ਚਿੱਤ ਪ੍ਰਮਾਤਮਾ ਦੇ ਸ਼ਬਦ ਦੇ ਵਿੱਚ ਜੁੜਿਆ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਗੁਰੂ ਕੇ ਸ਼ਬਦ ਦੁਆਰਾ ਹੀ ਤਿਨਾਂ ਦਾ ਸ਼ਬਦ ਦੇ ਵਿੱਚ ਸਮਾਉਣਾ ਹੋ ਗਿਆ। ਸ਼ਬਦ ਨਾਮ ਬ੍ਰਹਮ ਦਾ ਹੈ, ਉਹ ਬ੍ਰਹਮ ਰੂਪ ਹੀ ਹੋ ਗਏ ਹੈ। ਜਿਨ੍ਹਾਂ ਨੇ ਮਹਾਰਾਜ ਸਾਹਿਬ ਜੀ ਤੋਂ ਸ਼ਬਦ ਦੀ ਦਾਤ ਲੈ ਕੇ ਪ੍ਰਮਾਤਮਾ ਦਾ ਜਾਪ ਕੀਤਾ, ਹਿਰਦਿਓਂ ਹੋ ਕੇ ਪ੍ਰਮਾਤਮਾ ਦਾ ਚਿੰਤਨ ਕੀਤਾ, ਸਾਚਾ ਸ਼ਬਦ ਸਮਾਣੇ, ਸੱਚੇ ਸ਼ਬਦ ਦੁਆਰਾ ਪ੍ਰਮਾਤਮਾ ਵਿੱਚ ਸਮਾ ਗਏ ਹਨ। ਰਹਾਉ ਵਿਸਰਾਮ ਦੇ ਕਰਕੇ ਹਜੂਰ ਫਰਮਾਉਂਦੇ ਹਨ, ਤੂੰ ਪੂਰਾ ਹਮ ਊਰੇ ਹੋਛੇ। ਹੇ ਅਕਾਲ ਪੁਰਖ ਪ੍ਰਮਾਤਮਾ ਤੂੰ ਪੂਰਾ ਹੈ, ਕਿਸੇ ਗੱਲੋਂ ਵੀ ਪ੍ਰਮਾਤਮਾ ਤੇਰੇ ਵਿੱਚ ਕੋਈ ਘਾਟ ਨਹੀਂ ਹੈ। ਪਰ ਅਸੀਂ ਊਰੇ ਭਾਵ ਅਸੀਂ ਮਹਾਰਾਜ ਊਣੇ ਹਾਂ, ਸਾਡੇ ਵਿੱਚ ਇੱਕ ਨਹੀਂ ਪਤਾ ਨਹੀਂ ਕਿੰਨੀਆਂ ਕੁ ਊਣਤਾਈਆਂ ਨੇ। ਪ੍ਰਮਾਤਮਾ ਪੂਰਾ ਹੈ, ਅਸੀਂ ਅਧੂਰੇ ਹਾਂ। ਸਾਧ ਸੰਗਤ ਜੀ ਘਾਟਾਂ ਸਾਡੇ ਵਿੱਚ ਹੈ, ਅਕਾਲ ਪੁਰਖ ਪ੍ਰਮਾਤਮਾ ਦੇ ਵਿੱਚ ਕੋਈ ਘਾਟ ਨਹੀਂ ਹੈ। ਪ੍ਰਮਾਤਮਾ ਦਾਤਾਂ ਦੇਣ ਦੇ ਸਮਰੱਥ ਹੈ, ਅਸੀਂ ਲੈਣ ਦੇ ਸਾਧ ਸੰਗਤ ਜੀ ਯੋਗ ਨਹੀਂ ਹਾਂ, ਸਾਡੇ ਅੰਦਰ ਘਾਟਾਂ ਨੇ। ਤੋ ਇਸ ਕਰਕੇ ਮਹਾਰਾਜ ਕਹਿੰਦੇ ਹੈ ਪਰਮੇਸ਼ਰ ਤੂੰ ਪੂਰਾ ਹਮ ਊਰੇ ਹੋਛੇ। ਮਹਾਰਾਜ ਅਸੀਂ ਹੋਛੇ ਹਾਂ। ਹੇ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਸੱਚੇ ਪਾਤਸ਼ਾਹ ਜੀ ਉਚਾਰਨ ਕਰ ਰਹੇ ਨੇ, ਪਰਮੇਸ਼ਰ ਅਸੀਂ ਊਰੇ ਹਾਂ, ਊਣੇ ਹਾਂ, ਅਸੀਂ ਹੋਛੇਪਣ ਵਿੱਚ ਰਹਿਣ ਵਾਲੇ ਹਾਂ। ਤੂੰ ਗੌਰਾ ਹਮ ਹੌਰੇ। ਹੇ ਪ੍ਰਮਾਤਮਾ ਗੌਰਾ ਤੂੰ ਭਾਰਾ ਹੈ, ਤੇਰਾ ਬੜਾ ਭਾਰਾ ਸਰੂਪ ਹੈ। ਐਸਾ ਪਰਮੇਸ਼ਰ ਦਾ ਭਾਰਾ ਸਰੂਪ ਹੈ, ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ। ਇੰਨਾ ਭਾਰ ਵਾਲਾ ਪਰਮਾਤਮਾ ਹੈ ਜਿਹਦਾ ਸਾਧ ਸੰਗਤ ਜੀ ਅੰਤ ਨਹੀਂ ਪਾਇਆ ਜਾ ਸਕਦਾ। ਤੂੰ ਗੌਰਾ ਹਮ ਹੌਰੇ, ਪਰ ਮਹਾਰਾਜ ਅਸੀਂ ਹੌਲੇ ਹਾਂ। ਹੇ ਗਰੀਬ ਨਵਾਜ ਅਸੀਂ ਤਾਂ ਤਨਕ ਮਾਤਰ ਜਿੰਨੇ, ਤਿਨਕੇ ਦੀ ਤਰ੍ਹਾਂ ਮਹਾਰਾਜ ਅਸੀਂ ਹੌਲੇ ਜੇ ਜੀਵ ਹਾਂ। ਤੁਝ ਹੀ ਮਨ ਰਾਤੇ ਐਨਿਸ ਪ੍ਰਭਾਤੇ। ਹੇ ਪ੍ਰਮਾਤਮਾ ਜਿਹੜੇ ਮਨ ਕਰਕੇ ਆਪ ਜੀ ਦੇ ਸਰੂਪ ਦੇ ਵਿੱਚ ਰਤੇ ਹੈ ਨਾ, ਰਾਤ ਵੀ ਦਿਨੇ ਵੀ ਆਪ ਜੀ ਦਾ ਜਾਪ ਕਰਦੇ ਹੈ। ਅੱਠੇ ਪਹਿਰ ਇੱਕ ਤੈ ਲਿਵੈ ਮਨੇਨ ਹੁਕਮ ਅਪਾਰ। ਜਿਨ੍ਹਾਂ ਨੇ ਇਹ ਅਵਸਥਾ ਜੀਵਨ ਦੇ ਵਿੱਚ ਬਣਾ ਲਈ ਹੈ, ਸਾਧ ਸੰਗਤ ਜੀ ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਰਾਤ ਵੀ ਦਿਨੇ ਵੀ ਉਹ ਪ੍ਰਮਾਤਮਾ ਦਾ ਜਾਪ ਕਰਦੇ ਨੇ, ਹਰ ਸਮੇਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਚਿੰਤਨ ਕਰਦੇ ਹੈ। ਸਾਧ ਸੰਗਤ ਜੀ ਰਾਤ ਸੁੱਤਿਆ ਹੋਇਆਂ ਵੀ ਬਰੜਾ ਕੇ ਰੱਬ ਨੂੰ ਚੇਤੇ ਕਰਦੇ ਹੈ। ਉੱਠਦੇ ਵੀ ਵਾਹੁ ਕਰੇਨ, ਉੱਠਦੇ ਹੋਏ ਵੀ ਵਾਹਿਗੁਰੂ ਵਾਹਿਗੁਰੂ ਅਚਰਜ ਪ੍ਰਮਾਤਮਾ ਦਾ ਚੇਤਾ ਕਰਦੇ ਰਹਿੰਦੇ ਹੈ। ਮਹਾਰਾਜ ਕਹਿੰਦੇ ਤੁਝ ਹੀ ਮਨ ਰਾਤੇ ਐਨਿਸ ਪ੍ਰਭਾਤੇ। ਭਾਤ ਨਾਮ ਸਵੇਰ ਦਾ ਹੈ। ਉਹਨਾਂ ਦੇ ਸਾਧ ਸੰਗਤ ਜੀ ਹਿਰਦੇ ਰੂਪ ਆਕਾਸ਼ ਦੇ ਵਿੱਚ ਗਿਆਨ ਰੂਪੀ ਦਿਨ ਚੜ ਗਿਆ, ਭਾਵ ਸਵੇਰ ਚੜ ਗਈ ਹੈ। ਅਵਿਦਿਆ ਦੀ ਰਾਤ ਉੱਥੇ ਖਤਮ ਹੋ ਗਈ, ਅਗਿਆਨ ਦਾ ਹਨੇਰਾ ਉੱਥੇ ਮਿਟ ਗਿਆ। ਜਿੱਥੇ ਰਾਤ ਵੀ ਦਿਨੇ ਵੀ ਪ੍ਰਮਾਤਮਾ ਦਾ ਜਾਪ ਹੁੰਦਾ ਹੈ, ਹਰ ਸਮੇਂ ਪਰਮੇਸ਼ਰ ਦਾ ਚਿੰਤਨ ਹੁੰਦਾ ਹੈ। ਪ੍ਰਭਾਤੇ ਭਾਤੇ ਵਿਸ਼ੇਸ਼ ਕਰਕੇ ਮਹਾਰਾਜ ਕਹਿੰਦੇ ਪਰਾਇਆਪਨ ਉਹਨਾਂ ਦੇ ਹਿਰਦੇ ਵਿੱਚੋਂ ਭੱਜ ਗਿਆ ਹੈ। ਉਹ ਔਰ ਸੰਸਾਰ ਦੇ ਜਿਤਨੇ ਵੀ ਤਮਾਮ ਜੀਵ ਜੰਤੂ ਸਭ ਨੂੰ ਆਪਣਾ ਜਾਤ ਸਰੂਪ ਜਾਣ ਕਰਕੇ, ਸਭ ਦੇ ਅੰਦਰ ਆਪਣੀ ਪਰਮਾਤਮਾ ਦੀ ਜੋਤ ਜਾਣ ਕਰਕੇ ਦੇਖਣਾ ਕਰਦੇ ਆ। ਐਸਾ ਮਹਾਰਾਜ ਕਹਿੰਦੇ ਪਰਮਾਤਮਾ ਦਾ ਇਹ ਸਾਧ ਸੰਗਤ ਜੀ ਚੋਜ ਹੈ, ਜੋ ਹਰ ਸਮੇਂ ਵਾਹਿਗੁਰੂ ਦਾ ਸਿਮਰਨ ਕਰਦਾ ਹੈ। ਉਹਦੇ ਹਿਰਦੇ ਰੂਪ ਆਕਾਸ਼ ਦੇ ਵਿੱਚ ਪਰਮਾਤਮਾ ਗਿਆਨ ਰੂਪੀ ਦਿਨ ਚਾੜ ਦਿੰਦਾ ਹੈ, ਤੇ ਸਭ ਥਾਵਾਂ ਤੇ ਹਿਰਦੇ ਅੰਦਰ ਪ੍ਰਕਾਸ਼ ਹੀ ਉਹਨਾਂ ਨੂੰ ਦਿਸਦਾ ਹੈ। ਹਰ ਰਸਨਾ ਜਪ ਮਨ ਰੇ। ਹੇ ਮੇਰੇ ਪਿਆਰੇ ਮਨਾ, ਅਕਾਲ ਪੁਰਖ ਵਾਹਿਗੁਰੂ ਜੀ ਦਾ ਜਾਪ ਕਰਿਆ ਕਰ। ਜਿਵੇਂ ਉਹ ਗੁਰਮੁਖ ਪਿਆਰੇ ਧਨ ਹਨ, ਜੋ ਮਨ ਕਰਕੇ ਵੀ ਪ੍ਰਮਾਤਮਾ ਦਾ ਸਿਮਰਨ ਕਰਦੇ ਐ, ਰਸਨਾ ਕਰਕੇ ਵੀ ਪ੍ਰਮਾਤਮਾ ਦਾ ਹੀ ਜਾਪ ਕਰਦੇ ਹਨ। ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ। ਨੇਤਰੀ ਸਤਿਗੁਰ ਪੇਖਣਾ, ਸ਼੍ਰਵਣੀ ਸੁਨਣਾ ਗੁਰ ਨਾਉ। ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਆ ਠਾਉ। ਉਹ ਪ੍ਰਮਾਤਮਾ ਦੀ ਸੱਚੀ ਦਰਗਾਹ ਦੇ ਵਿੱਚ ਥਾਂ ਪਾ ਲੈਂਦੇ ਐ। ਨੇਤਰਾਂ ਦੇ ਨਾਲ ਜੋ ਮਹਾਰਾਜ ਜੀ ਦੇ ਦਰਸ਼ਨ ਕਰਦੇ ਨੇ, ਕੰਨਾਂ ਤੋਂ ਜਸ ਸਰਵਣ ਕਰਦੇ ਨੇ, ਰਸਨਾ ਤੋਂ ਜਸ ਉਚਾਰਨ ਕਰਦੇ ਐ, ਕਦਮ ਕਦਮ ਚੱਲ ਕੇ ਮਹਾਰਾਜ ਜੀ ਦੀ ਸਤ ਸੰਗਤ ਵਿੱਚ ਆ ਕੇ ਜੁੜਦੇ ਨੇ, ਹਿਰਦੇ ਕਰਕੇ ਵੀ ਪ੍ਰਮਾਤਮਾ ਦਾ ਸਿਮਰਨ ਕਰਦੇ ਐ। ਐਸੇ ਗੁਰਮੁਖ ਪਿਆਰੇ ਜੋ ਹਨ, ਸੱਚੇ ਪਾਤਸ਼ਾਹ ਕਹਿੰਦੇ ਧਨ ਹਨ। ਹਰ ਰਸਨਾ ਜਪ ਮਨ ਰੇ।
ਮੇਰੇ ਪਿਆਰੇ ਮਨਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਾਪ ਜਪਣਾ ਕਰ। ਤੁਮ ਸਾਚੇ ਹਮ ਤੁਮ ਹੀ ਰਾਚੇ। ਹੇ ਅਕਾਲ ਪੁਰਖ ਵਾਹਿਗੁਰੂ ਆਪ ਜੀ ਸੱਚੇ ਹੋ। ਮਹਾਰਾਜ ਤੁਹਾਡਾ ਸੱਚਾ ਸਰੂਪ ਹੈ। ਇਹ ਸੱਚਾ ਜਾਣ ਕਰਕੇ ਮਹਾਰਾਜ ਅਸੀਂ ਆਪ ਦੀ ਵਿੱਚ ਰਚੇ ਹਾਂ, ਭਾਵ ਇੱਕ ਮਿਕ ਹੋਏ ਹਾਂ। ਸ਼ਬਦ ਭੇਦ ਫੁਨ ਸਾਚੇ। ਔਰ ਜਿਤਨੇ ਵੀ ਸੰਸਾਰ ਦੇ ਅੰਦਰ ਪੈਦਾ ਕੀਤੇ ਹੋ ਆਪ ਜੀ ਦੇ ਜੀਵ ਹੈ ਨਾ, ਜਿਨ੍ਹਾਂ ਵਿੱਚ ਭੇਦ ਪਾਏ ਹੋਏ ਹੈ। ਕੋਈ ਕਿਸੇ ਤਰ੍ਹਾਂ ਦਾ ਜੀਵ ਪੈਦਾ ਕੀਤਾ ਹੈ, ਕੋਈ ਕਿਸੇ ਤਰ੍ਹਾਂ ਦਾ ਜੀਵ ਪੈਦਾ ਕੀਤਾ ਹੈ। ਸ਼ਬਦ ਭੇਦ ਫੁਨ ਸਾਚੇ। ਸ਼ਬਦ ਦੁਆਰਾ ਸਭ ਜੀਵਾਂ ਦੇ ਭੇਦਾਂ ਦੇ ਬਾਬਤ ਪਤਾ ਲੱਗਦਾ ਹੈ ਕਿ ਸਭ ਜੀਵਾਂ ਦੇ ਅੰਦਰ ਹੈ ਇੱਕੋ ਹੀ ਪ੍ਰਮਾਤਮਾ ਸੱਚਾ ਹੈ। ਜਿਵੇਂ ਜਿਵੇਂ ਸ਼ਬਦ ਦਾ ਅਭਿਆਸ ਕਰਦਾ ਹੈ ਜਾਂ ਮਹਾਰਾਜ ਜੀ ਦੇ ਸ਼ਬਦ ਦੇ ਉਪਦੇਸ਼ ਦੀ ਕਮਾਈ ਕਰਦਾ ਹੈ, ਸੱਚੇ ਪਾਤਸ਼ਾਹੀ ਦੇ ਉਪਦੇਸ਼ ਨੂੰ ਸਰਵਣ ਕਰਦਾ ਹੈ, ਤਾਂ ਹੀ ਪਤਾ ਚੱਲਦਾ ਹੈ ਕਿ ਇਕਤ ਰੂਪ ਫਿਰੇ ਪਰਛੰਨਾ ਕੋਈ ਨਾ ਕਿਸ ਹੀ ਜਿਹਾ। ਇੱਕ ਰੂਪ ਹੈ ਪਰਮਾਤਮਾ ਦਾ ਜੋ ਤਮਾਮ ਸੰਸਾਰ ਦੇ ਜੀਵਾਂ ਦੇ ਵਿੱਚ ਵਰਤਦਾ ਪਿਆ ਹੈ। ਮਹਾਰਾਜ ਜੀ ਦੇ ਉਪਦੇਸ਼ ਦੁਆਰਾ ਹੀ ਸਮਝ ਪੈਂਦੀ ਹੈ। ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਨਹਾਰ। ਅਨੇਕ ਭਾਤ ਹੋਏ ਪਸਰਿਆ ਨਾਨਕ ਏਕ ਓੰਕਾਰ। ਹੈ ਇੱਕੋ ਹੀ ਪਰਮੇਸ਼ਰ ਹੈ, ਪਰ ਤਮਾਮ ਸੰਸਾਰ ਦੇ ਜੀਵਾਂ ਵਿੱਚ ਵਰਤਦਾ ਪਿਆ ਹੈ। ਜਿਵੇਂ ਜਮਾਨ ਕੀ ਬਿਖੈ ਸਮਸਤ ਏਕ ਜੋਤ ਹੈ। ਨਾ ਘਾਟ ਹੈ ਨਾ ਬਾਢ ਹੈ, ਨਾ ਘਾਟ ਬਾਢ ਹੋਤ ਹੈ। ਮਹਾਰਾਜ ਕਹਿੰਦੇ ਉਪਦੇਸ਼ ਦੁਆਰਾ ਹੀ ਸਮਝ ਪੈਂਦੀ ਹੈ। ਅਹਨਿਸ ਨਾਮ ਰਤੇ ਸੇ ਸੂਚੇ। ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਹਨ, ਜਿਹੜੇ ਗੁਰਸਿੱਖ, ਜਿਹੜੇ ਪ੍ਰਾਣਾ ਧਾਰੀ ਜੀਵ ਰਾਤ ਵੀ ਦਿਨੇ ਵੀ ਪ੍ਰਮਾਤਮਾ ਦੇ ਨਾਮ ਦੀ ਵਿੱਚ ਰਤੇ ਹੈ, ਉਹ ਸੂਚੇ ਭਾਵ ਉਹ ਸੱਚੇ ਹਨ, ਪਵਿੱਤਰ ਜੀਵਨ ਵਾਲੇ ਹੈ। ਉਹ ਹਿਰਦੇ ਕਰਕੇ ਨਿਰਮਲ ਹਨ। ਹਰ ਜਨਮੇ ਸੇ ਕਾਚੇ। ਪਰ ਜਿਹੜੇ ਬਾਰ-ਬਾਰ ਮਰ ਕੇ ਜਨਮਦੇ ਰਹਿੰਦੇ ਆ ਉਹ ਕੱਚੇ ਹਨ, ਕੱਚ ਦੀ ਤਰ੍ਹਾਂ ਉਹਨਾਂ ਦਾ ਜੀਵਨ ਹੈ। ਜਿਵੇਂ ਮਹਾਰਾਜ ਜੀ ਦਾ ਮੁੱਖ ਵਾਕ ਹੈ, ਜਿਨ੍ਹਾਂ ਦਾ ਦਿਲੀ ਪਿਆਰ ਹੈ ਨਾ ਪਰਮਾਤਮਾ ਦਾ, ਜਿਨ੍ਹਾਂ ਨੇ ਹਿਰਦਿਓਂ ਰੱਬ ਦੇ ਨਾਲ ਪਿਆਰ ਕੀਤਾ, ਉਹਨਾਂ ਨੂੰ ਗੁਰਬਾਣੀ ਵਿੱਚ ਮਹਾਰਾਜ ਜੀ ਨੇ ਸੱਚੇ ਆਖਿਆ ਕਿ ਸੱਚੇ ਹਨ, ਸਚਿਆਰ ਜੀਵਨ ਵਾਲੇ ਹੈ। ਪਰ ਜਿਨ੍ਹਾਂ ਦੇ ਮੁਖ ਵਿੱਚ ਕੁਝ ਹੋਰ ਹੈ, ਹਿਰਦੇ ਅੰਦਰ ਕੁਝ ਹੋਰ ਹੈ, ਸੱਚੇ ਪਾਤਸ਼ਾਹ ਕਹਿੰਦੇ ਕੱਚ ਦੀ ਤਰ੍ਹਾਂ ਉਹ ਕੱਚੇ ਹਨ। ਸਾਧ ਸੰਗਤ ਜੀ, ਕੱਚਾਪਣਾ ਉਹਨਾਂ ਦੇ ਜੀਵਨ ਦੇ ਅੰਦਰ, ਉਹਨਾਂ ਦੇ ਹਿਰਦੇ ਅੰਦਰ ਵੀ ਕੱਚਾਈ ਹੈ। ਤੋ ਇਸ ਕਰਕੇ ਹਜੂਰ ਕਹਿੰਦੇ ਐਸੇ ਜਿਹੜੇ ਛਲੀਏ ਕਪਟੀ ਜੀਵ ਹਨ ਉਹ ਕੱਚੇ ਹਨ। ਦਿਲੋਂ ਮੁਹੱਬਤ ਜਿਨ ਸੇਈ ਸੱਚਿਆ। ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਮਹਾਰਾਜ ਕਹਿੰਦੇ ਕੱਚੇ ਕਹੀਦੇ ਆ, ਜਿਨ੍ਹਾਂ ਦੇ ਮੁਖ ਵਿੱਚ ਕੁਝ ਹੋਰ ਹੈ, ਦੱਸਦੇ ਕੁਝ ਹੋਰ ਹੈ, ਪਰ ਹਿਰਦੇ ਅੰਦਰ ਛਲ ਧਾਰਨ ਕੀਤਾ ਹੋਇਆ। ਤੋ ਇਸ ਕਰਕੇ ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿੰਦੇ, ਅਹਨਿਸ ਨਾਮ ਰਤੇ ਸੇ ਸੂਚੇ, ਮਰ ਜਨਮੇ ਸੇ ਕਾਚੇ। ਜਿਹੜੇ ਮਰ ਕੇ ਜਨਮ ਰਹੇ ਹੈ ਨਾ, ਮਹਾਰਾਜ ਕਹਿੰਦੇ ਬਾਰ-ਬਾਰ ਮਰਦੇ ਹੈ, ਫਿਰ ਜਨਮਦੇ ਹੈ। ਪਰਮਾਤਮਾ ਫਿਰ ਉਹਨਾਂ ਨੂੰ ਪੈਦਾ ਕਰਦਾ ਹੈ, ਕੱਚ ਦੀ ਤਰ੍ਹਾਂ ਫਿਰ ਟੁੱਟ ਜਾਂਦੇ, ਚਕਨਾਚੂਰ ਹੋ ਜਾਂਦੇ ਆ। ਉਹ ਜਾਣੋ ਕਿ ਕੱਚੇ ਹਨ। ਅਵਰ ਨ ਦੀਸੈ ਕਿਸ ਸਾਲਾਹੀ। ਹੇ ਅਕਾਲ ਪੁਰਖ ਪਰਮਾਤਮਾ, ਆਪ ਜੀ ਤੋਂ ਬਿਨਾਂ ਹੋਰ ਕੋਈ ਸਾਨੂੰ ਦਿਸਦਾ ਨਹੀਂ ਹੈ। ਮਹਾਰਾਜ ਫਿਰ ਕਿਸ ਦੀ ਸਲਾਹੁਣਾ ਕਰੀਏ, ਕਿਹਦੀ ਸਿਫਤ ਗਾਉਣਾ ਕਰੀਏ। ਪਰਮਾਤਮਾ ਸਭ ਥਾਵਾਂ ਤੇ ਆਪ ਜੀ ਦਾ ਹੀ ਸਰੂਪ ਨਜ਼ਰ ਆਉਂਦਾ ਹੈ। ਮਹਾਰਾਜ ਸਰਬ ਜੀਵਾਂ ਦੇ ਵਿੱਚ ਆਪ ਹੀ ਜੋਤ ਰੂਪ ਹੋ ਕਰਕੇ ਵਰਤ ਰਹੇ ਹੋ। ਜੋਗੀਆਂ ਵਿੱਚ ਜੋਗੀ ਰੂਪ, ਭੋਗੀਆਂ ਵਿੱਚ ਭੋਗੀ ਰੂਪ ਹੋ ਕੇ ਮਹਾਰਾਜ ਵਰਤਦੇ ਹੋ। ਮਹਾਰਾਜ ਫਿਰ ਕਿਹਦੀ ਸਿਫਤ ਕਰਨਾ ਕਰੀਏ। ਕਿਸੇ ਸੰਸਾਰ ਦੇ ਜੀਵ ਦੀ ਸਿਫਤ ਨਹੀਂ ਮਹਾਰਾਜ ਅਸੀਂ ਕਰ ਸਕਦੇ। ਜੇ ਤਮਾਮ ਜੀਵਾਂ ਦੇ ਵਿੱਚ ਆਪ ਜੀ ਵਰਤ ਰਹੇ ਹੋ ਮਹਾਰਾਜ, ਤੁਹਾਡੀਆਂ ਹੀ ਅਸੀਂ ਫਿਰ ਸਿਫਤਾਂ ਗਾਉਂਦੇ ਹਾਂ। ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗੀਆ, ਤੇਰਾ ਅੰਤ ਨਾ ਪਾਇਆ, ਸੁਰਗ ਮਚ ਪਿਆਲ ਜੀਓ। हे ਪਰਮੇਸ਼ਰ, ਆਪ ਜੀ ਦਾ ਅੰਤ ਨਹੀਂ ਪਾਇਆ ਜਾ ਸਕਦਾ। ਕਿਤੇ ਮਹਾਰਾਜ ਜਿਨ੍ਹਾਂ ਦੀ ਸੁਰਤ ਜੁੜੀ ਹੋਈ ਹੈ, ਉਹਨਾਂ ਜੋਗੀਆਂ ਵਿੱਚ ਵੀ ਮਹਾਰਾਜ ਆਪ ਜੀ ਵਰਤ ਰਹੇ ਹੋ। ਇੱਕ ਸੱਚੇ ਜੋਗੀ ਹੁੰਦੇ ਆ, ਇੱਕ ਝੂਠੇ ਜਿਨ੍ਹਾਂ ਨੇ ਝੂਠਾ ਹੀ ਪਖੰਡ ਪਾਤ, ਝੂਠਾ ਲਿਬਾਸ ਤਨ ਤੇ ਧਾਰਨ ਕੀਤਾ ਹੁੰਦਾ। ਸੱਚੇ ਜੋਗੀ ਉਹ ਹਨ ਜਿਨ੍ਹਾਂ ਦੀ ਸੁਰਤ ਰੱਬ ਦੇ ਚਰਨਾਂ ਵਿੱਚ ਜੁੜੀ ਹੋਈ ਹੈ। ਔਰ ਪਖੰਡੀ ਛਲੀਏ ਉਹ ਹਨ ਜਿਨ੍ਹਾਂ ਨੇ ਕੇਵਲ ਪੇਟ ਪ੍ਰਸਤੀ ਵਾਸਤੇ
ਸਾਧ ਸੰਗਤ ਜੀ, ਤਨ ਤੇ ਜੋਗ ਇਹ ਜਿਹੜਾ ਭੇਖ ਬਣਾਇਆ ਹੋਇਆ ਜੋਗੀਆਂ ਵਾਲਾ, ਤਨ ਤੇ ਵਿਭੂਤੀ ਸਮਾਹ ਮਰ ਲਈ ਹੈ, ਹੱਥ ਵਿੱਚ ਸਾਧ ਸੰਗਤ ਜੀ ਲੋਟਾ ਪਕੜ ਲਿਆ ਹੈ। ਤੋ ਇਸ ਪ੍ਰਕਾਰ ਜੋਗੀਆਂ ਵਾਲੇ ਜਿਨ੍ਹਾਂ ਨੇ ਲਿਬਾਸ ਧਾਰਨ ਕੀਤਾ ਹੈ, ਪਰ ਮਹਾਰਾਜ ਹੈ ਤੇ ਉਹਨਾਂ ਵਿੱਚ ਵੀ ਪਰਮੇਸ਼ਰ ਤੂੰ ਆਪ ਹੀ ਵਰਤਦਾ ਪਿਆ। ਜਿੰਨੇ ਵੀ ਸੰਸਾਰ ਦੇ ਜੀਵ ਹੈ, ਅਵਰ ਨਾ ਦਿਸੈ ਕਿਸ ਸਾਲਾਹੀ। ਮਹਾਰਾਜ ਕਿਹਦੀ ਸਲਾਹੁਣਾ ਕਰੀਏ, ਆਪ ਹੀ ਸਭ ਥਾਵਾਂ ਤੇ ਵਰਤ ਰਹੇ ਹੋ। ਤਿਸਹਿ ਸ਼ਰੀਕ ਨਾ ਕੋਈ। ਪਰ ਪ੍ਰਮਾਤਮਾ ਆਪ ਜੀ ਦਾ ਕੋਈ ਸ਼ਰੀਕ ਨਹੀਂ ਹੈ, ਜਿਹੜਾ ਮਹਾਰਾਜ ਤੁਹਾਡੇ ਨਾਲ ਕੋਈ ਸ਼ਰੀਕਪੁਣਾ ਕਰ ਸਕੇ। ਸ਼ਰੀਕਪੁਣਾ ਤਾਂ ਹੀ ਕਰੇਗਾ ਨਾ ਜੇ ਰੱਬ ਦੀ ਬਰਾਬਰਤਾ ਕਰ ਸਕੇਗਾ। ਪਰਮਾਤਮਾ ਜੈਸਾ ਕੋਈ ਨਹੀਂ ਸੀ, ਨਾ ਹੈ ਤੇ ਨਾ ਹੋਵੇਗਾ, ਫਿਰ ਕਿਵੇਂ ਰੱਬ ਦੇ ਨਾਲ ਸ਼ਰੀਕਪੁਣਾ ਕਰ ਲਵੇਗਾ। ਸ਼ਰੀਕਪੁਣਾ ਤਾਂ ਹੀ ਕਰਦਾ ਜੇ ਆਪ ਨੂੰ ਉਹਦੇ ਤੋਂ ਵੱਡਾ ਜਣਾਉਣਾ ਹੋਵੇ। ਚਾਹ ਕਰਕੇ ਵੀ ਸਾਧ ਸੰਗਤ ਜੀ, ਰੱਬ ਜਿੰਨਾ ਵੱਡਾ ਜਾਂ ਰੱਬ ਤੋਂ ਵੱਡਾ ਨਹੀਂ ਬਣ ਸਕਦਾ। ਹਾਂ, ਪ੍ਰਮਾਤਮਾ ਆਪ ਕਿਰਪਾ ਕਰਕੇ ਆਪਣੇ ਸਰੂਪ ਦੀ ਅਭੇਰਤਾ ਬਖਸ਼ਿਸ਼ ਕਰ ਦੇਵੇ ਤਾਂ ਉਹ ਪ੍ਰਮਾਤਮਾ ਦਾ ਸਰੂਪ ਹੋ ਸਕਦਾ ਹੈ। ਨਹੀਂ ਤਾਂ ਮਹਾਰਾਜ ਕਹਿੰਦੇ, ਹੇ ਪ੍ਰਮਾਤਮਾ, ਆਪ ਜੀ ਦਾ ਸ਼ਰੀਕ ਕੋਈ ਨਹੀਂ ਹੈ ਸੰਸਾਰ ਭਰ ਦੇ ਅੰਦਰ। ਨਾ ਕੋਈ ਪ੍ਰਤੱਖ ਜੀਵ ਹੈ, ਨਾ ਕੋਈ ਦੈਵੀ ਸ਼ਕਤੀਆਂ ਨੇ ਜੋ ਪ੍ਰਮਾਤਮਾ ਦੀ ਬਰਾਬਰਤਾ ਕਰ ਸਕਣ। ਸੰਸਾਰ ਦੇ ਜੀਵਾਂ ਦੇ ਜੋ ਤੁਛ ਬੁੱਧੀ ਹੋਣੇ ਕਰਕੇ ਦੈਵੀ ਸ਼ਕਤੀਆਂ ਨੂੰ ਕਈਆਂ ਨੇ ਰੱਬ ਮੰਨ ਲੈਣਾ ਕੀਤਾ। ਜਿਵੇਂ ਮਹਾਰਾਜ ਜੀ ਦਾ ਬਚਨ ਹੈ ਨਾ, ਮਹਾਦੇਵ ਕੋ ਕਹਿਤ ਸਦਾ ਸੇਵ, ਨਿਰੰਕਾਰ ਕਾ ਚੀਨਤ ਨਹਿ ਭੇਵਾ। ਮਹਾਦੇਵ ਸ਼ਿਵ ਜੀ ਨੂੰ ਭੋਲੇਨਾਥ ਨੂੰ ਕਿਹਾ ਜਾਂਦਾ ਹੈ। ਸੰਸਾਰ ਦੇ ਅਗਿਆਤ ਲੋਕ ਉਹ ਭੋਲੇਨਾਥ ਸ਼ਿਵ ਜੀ ਨੂੰ ਰੱਬ ਮੰਨੀ ਬੈਠੇ ਕਿ ਉਹ ਹੀ ਰੱਬ ਹੈ, ਉਹ ਛੇਤੀ ਪ੍ਰਸੰਨ ਹੋ ਜਾਂਦਾ, ਉਹ ਹੀ ਦਾਤਾਂ ਦਿੰਦਾ। ਪਰ ਮਹਾਰਾਜ ਕਹਿੰਦੇ ਨਿਰੰਕਾਰ ਕਾ ਚੀਨਤ ਨਹਿ ਭੇਵਾ। ਜਿਹੜਾ ਪ੍ਰਮਾਤਮਾ ਆਕਾਰਾਂ ਤੋਂ ਰਹਿਤ ਉਹਦਾ ਸਰੂਪ ਤਾਂ ਜਾਣਦੇ ਹੀ ਨਹੀਂ ਹੈ। ਜਿਸ ਪ੍ਰਮਾਤਮਾ ਨੇ ਪਤਾ ਨਹੀਂ ਕਿੰਨੇ ਕੁ ਸ਼ਿਵ ਜੀ ਕਿੰਨੇ ਕੁ ਵਿਸ਼ਨੂੰ, ਕਿੰਨੇ ਕੁ ਬ੍ਰਹਮਾ ਪ੍ਰਮਾਤਮਾ ਨੇ ਪੈਦਾ ਕੀਤੇ ਹੈ। ਹਜੂਰ ਦਾ ਬਚਨ ਹੈ ਨਾ, ਕੋਟ ਬ੍ਰਹਮੇ ਜਗ ਸਾਜਣ ਲਾਏ। ਇੱਕ ਨਹੀਂ, ਕਰੋੜਾਂ ਹੀ ਬ੍ਰਹਮਿਆਂ ਨੂੰ ਸ੍ਰਿਸ਼ਟੀਆਂ ਦੀ ਘਾੜਤ ਘੜਨੇ ਦੀ, ਜੀਵਾਂ ਦੀ ਬਣਤਰਾਂ ਬਣਾਉਣੇ ਦੀ ਮਹਾਰਾਜ ਕਹਿੰਦੇ ਪ੍ਰਮਾਤਮਾ ਨੇ ਇਹ ਸੇਵਾ ਲਗਾਈ ਹੋਈ ਹੈ। ਜਿੱਦਾਂ ਦੀ ਕਿਸੇ ਦੀ ਸੇਵਾ ਲਗਾਈ ਉਦਾਂ ਲੱਗੇ ਹੋਏ ਹੈ। ਇਹ ਆਪ ਵੀ ਜਿਹੜੀ ਦੈਵੀ ਸ਼ਕਤੀਆਂ ਨੇ ਪ੍ਰਮਾਤਮਾ ਨੂੰ ਦੇਖ ਨਹੀਂ ਸਕਦੀਆਂ, ਪ੍ਰਮਾਤਮਾ ਇਹਨਾਂ ਨੂੰ ਦੇਖਦਾ ਪਿਆ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ। ਇਹ ਤਿੰਨ ਮਾਇਆ ਦੇ ਪੁੱਤਰ, ਮਾਇਆ ਦੇ ਚੇਲੇ ਮੰਨੇ ਹਨ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਇੱਕ ਸੰਸਾਰੀ ਬ੍ਰਹਮਾ ਜੀ ਜਿਹੜੇ ਜੀਵਾਂ ਦੀ ਘਾੜਤ ਨੂੰ ਕੱਢ ਰਹੇ ਹੈ। ਇੱਕ ਵਿਸ਼ਨੂੰ ਹੈ, ਜੀਵਾਂ ਨੂੰ ਦਾਤਾਂ ਪ੍ਰਦਾਨ ਕਰਦਾ ਹੈ। ਇੱਕ ਲਾਏ ਦੀ ਬਾਣ, ਵਿਸ਼ੇਸ਼ ਕਰਕੇ ਸ਼ਮਸ਼ਾਨ ਭੂਮੀ ਵਿੱਚ ਲਿਜਾਉਣ ਵਾਲਾ, ਜੀਵਾਂ ਨੂੰ ਮਾਰਨ ਵਾਲਾ ਸ਼ਿਵ ਜੀ ਹੈ। ਮਹਾਰਾਜ ਕਹਿੰਦੇ ਤਿੰਨ ਮਾਇਆ ਦੇ ਪੁੱਤਰ ਪ੍ਰਮਾਤਮਾ ਨੇ ਪੈਦਾ ਕੀਤੇ ਹੈ। ਪਰ ਅਗਲਾ ਬਚਨ ਆਉਂਦਾ ਹੈ, ਉਹ ਵੇਖੈ ਉਹਨਾਂ ਨਦਰ ਨਾ ਆਵੇ, ਬਹੁਤਾ ਇਹੋ ਵਿਡਾਣ। ਪ੍ਰਮਾਤਮਾ ਇਹਨਾਂ ਨੂੰ ਦੇਖਦਾ ਪਿਆ, ਪਰ ਇਹ ਪ੍ਰਮਾਤਮਾ ਨੂੰ ਨਹੀਂ ਦੇਖਦੇ ਪਏ। ਆਪ ਹੀ ਰੱਬ ਬਣ ਕਰਕੇ ਤਾਂ ਹੀ ਕਹਿੰਦੇ ਹਨ ਬ੍ਰਹਮਾ ਔਰ ਵਿਸ਼ਨੂੰ ਸ਼ਿਵ ਜੀ ਤਾਂ ਹੀ ਆਪ ਰੱਬ ਬਣ ਕਰਕੇ ਬੈਠ ਗਏ ਹੈ। ਕਿ ਸਾਨੂੰ ਕੋਈ ਬ੍ਰਹਮਾ ਵੀ ਕਹੇ ਸੀ ਨਾ ਕਿ ਮੈਨੂੰ ਕੋਈ ਪੈਦਾ ਕਰਨ ਵਾਲਾ ਨਹੀਂ। ਕਮਲ ਦੀ ਨਾਲੀ ਦੇ ਵਿੱਚੋਂ ਸਾਧ ਸੰਗਤ ਜੀ ਜਨਮ ਹੋਇਆ, ਪਰ ਸਾਰੇ ਪਾਸੇ ਪਾਣੀ ਹੀ ਪਾਣੀ ਜਾਣ ਕਰਕੇ ਕਹਿੰਦਾ ਸੀ ਕਿ ਮੈਂ ਸਵੰਭੂ ਹਾਂ, ਸੁਤੇ ਪ੍ਰਕਾਸ਼ਮਾਨ, ਮੈਨੂੰ ਕੋਈ ਪੈਦਾ ਕਰਨ ਵਾਲੀ ਸ਼ਕਤੀ ਨਹੀਂ ਹੈ। ਪਰ ਸਾਧ ਸੰਗਤ ਜੀ ਉਹ ਨਾਲੀ ਦਾ ਅੰਤ ਹੀ ਨਹੀਂ ਸੀਗਾ ਪਾਇਆ ਗਿਆ। 36 ਯੁਗ ਕੀਓ ਗੁਬਾਰੈ, ਤਾੜੀ ਲਾਈ ਸਿਰਜਨਹਾਰੈ, ਧੁੰਦੂਕਾਰ ਨਿਰਾਲਮ ਬੈਠਾ, ਨਾ ਤਦ ਧੰਦ ਪਸਾਰਾ ਹੈ। ਉਹ 36 ਯੁਗ ਉਸੇ ਤਰ੍ਹਾਂ ਹੀ 18 ਯੁਗ ਹੇਠਾਂ ਜਾਂਦੇ ਤੇ 18 ਯੁਗ ਉੱਪਰ ਆਉਂਦੇ ਹੋਏ ਨਾਲੀ ਤੋਂ ਬ੍ਰਹਮਾ ਜੀ ਦੇ ਬੀਤ ਗਏ ਸਨ। ਪਰ ਇੱਕ ਨਾਲੀ ਦਾ ਹੀ ਅੰਤ ਨਹੀਂ ਸੀਗਾ ਪਾਇਆ ਗਿਆ। ਤੋ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਉਚਾਰਨ ਕਰ ਰਹੇ ਹੈ, ਮਹਾਰਾਜ ਆਪ ਜੀ ਦੀ ਕੋਈ ਬਰਾਬਰਤਾ ਨਹੀਂ ਕਰ ਸਕਦਾ। ਮਹਾਰਾਜ ਤਾਂ ਹੀ ਤੁਹਾਡੇ ਨਾਲ ਕੋਈ ਸ਼ਰੀਕਪੁਣਾ ਕਰੇਗਾ ਜੇ ਤੁਹਾਡੇ ਵਰਗਾ ਕੋਈ ਹੋਵੇਗਾ। ਦੈਵੀ ਸ਼ਕਤੀਆਂ ਵੀ ਪ੍ਰਮਾਤਮਾ ਦੀ ਬਰਾਬਰਤਾ ਨਹੀਂ ਕਰ ਸਕਦੇ। ਪ੍ਰਣਵਤ ਨਾਨਕ ਦਾਸਨ ਦਾਸਾ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਹੈ, ਹੇ ਪ੍ਰਮਾਤਮਾ
ਆਪ ਜੀ ਦੇ ਦਾਸਾਂ ਦੇ ਦਾਸ ਜਿਹੜੇ ਬਣ ਗਏ ਆ ਨਾ, ਜਿਨ੍ਹਾਂ ਨੇ ਮਹਾਰਾਜ ਹੰਕਾਰ ਛੱਡ ਦਿੱਤਾ ਹੈ, ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਦਾਸ ਫਿਰ ਉਹਨਾਂ ਦੇ ਅੱਗੇ ਦਾਸ ਬਣ ਗਏ ਐ। ਦਾਸਰਿਆਂ ਦੇ ਵੀ ਦਾਸਰੇ ਮਹਾਰਾਜ ਬਣ ਗਏ ਐ। ਐਸੀ ਦਾਸ ਭਾਵਨਾ ਜਿਨ੍ਹਾਂ ਨੇ ਹਿਰਦੇ ਅੰਦਰ ਧਾਰਨ ਕੀਤੀ ਹੈ, ਇਦਾਂ ਦੀ ਨਿਮਰਤਾ, ਐਸੀ ਹਿਰਦੇ ਦੀ ਗਰੀਬੀ ਜਿਨ੍ਹਾਂ ਨੇ ਧਾਰਨ ਕਰ ਲਈ ਹੈ, ਗੁਰਮਤਿ ਜਾਣਿਆ ਸੋਈ। ਅਸਲ ਦੇ ਵਿੱਚ ਉਹਨਾਂ ਗੁਰਮੁਖਾਂ ਨੇ ਹੀ ਗੁਰੂ ਕੀ ਮੱਤ ਦੁਆਰਾ ਪ੍ਰਮਾਤਮਾ ਦੇ ਸਰੂਪ ਨੂੰ ਜਾਣਿਆ ਹੈ। ਮਹਾਰਾਜ ਆਪ ਜੀ ਤੋਂ ਬਿਨਾਂ ਕੋਈ ਦੂਸਰਾ ਨਹੀਂ ਹੈ। ਗੁਰਮਤਿ ਜਾਣਿਆ ਸੋਈ, ਨਹੀਂ ਤਾਂ ਹੰਕਾਰੀ ਜੀਵ ਮਨ ਮੱਤਾਂ ਕਰਦਾ ਹੈ। ਹੰਕਾਰੀ ਜੀਵ ਮਨ ਮੱਤਾਂ ਕਰਦਾ ਹੋਇਆ ਖੋਟੀਆਂ ਰੀਤੀਆਂ ਨੂੰ ਜੀਵਨ ਦੇ ਵਿੱਚ ਧਾਰਨ ਕਰਦਾ ਹੈ, ਕਦੇ ਵੀ ਚੰਗੀ ਰੀਤੀ ਨਹੀਂ ਅਪਣਾਉਂਦਾ। ਹਰ ਸਮੇਂ ਕੁਰੀਤੀਆਂ ਦੇ ਵਿੱਚ ਹੀ ਪੈ ਕੇ ਜੀਵ ਜਿਹੜਾ ਹੈ ਹੰਕਾਰ ਦੇ ਵਿੱਚ ਹੀ ਕਰਮ ਕਮਾਉਂਦਾ ਰਹਿੰਦਾ ਹੈ। ਪਰ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਦਾਸਾਂ ਦੇ ਦਾਸ ਬਣ ਗਏ ਹੈ ਨਾ, ਰੱਬ ਦੇ ਜਿਹੜੇ ਦਾਸ ਹੈ ਨਾ, ਬੰਦਗੀ ਕਰਨ ਵਾਲੇ ਬ੍ਰਹਮ ਬੇਤੇ, ਉਹਨਾਂ ਦਾਸਰਿਆਂ ਦੇ ਵੀ ਜਿਨ੍ਹਾਂ ਨੇ ਦਾਸ ਬਣ ਜਾਣਾ ਕੀਤਾ ਹੈ, ਉਹਨਾਂ ਨੂੰ ਗੁਰੂ ਕੀ ਮੱਤ ਪ੍ਰਾਪਤ ਹੋ ਗਈ ਹੈ। ਜਿਹੜਾ ਹੰਕਾਰੀ ਬੰਦਾ ਹੈ, ਸਾਧ ਸੰਗਤ ਜੀ, ਉਹ ਗੁਰਮਤਿ ਨੂੰ ਨਹੀਂ ਕਦੇ ਧਾਰਨ ਕਰ ਸਕਦਾ। ਜਿਹੜਾ ਹੰਕਾਰੀ ਮਨੁੱਖ ਹੁੰਦਾ ਹੈ, ਉਹਨੂੰ ਹੰਕਾਰ ਹੁੰਦਾ ਹੈ ਕਿ ਮੈਂ ਜ਼ਿਆਦਾ ਸਿਆਣਾ ਹਾਂ, ਮੈਂ ਬਹੁਤਾ ਸੂਝਵਾਨ ਹਾਂ, ਮੈਂ ਬੜਾ ਵੱਡਾ ਗਿਆਨੀ ਪੁਰਖ ਗਿਆਨਵਾਨ ਹਾਂ, ਮੇਰੇ ਵਰਗਾ ਕੌਣ ਹੈ ਸੂਝ ਰੱਖਣ ਵਾਲਾ, ਗਿਆਤ ਰੱਖਣ ਵਾਲਾ। ਸਾਧ ਸੰਗਤ ਜੀ, ਆਪਣੇ ਨਾਲੋਂ ਵੱਧ ਕਰਕੇ ਕਿਸੇ ਨੂੰ ਜਾਣਦਾ ਨਹੀਂ ਹੈ। ਇਥੋਂ ਤੱਕ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਹੋ ਕਰਕੇ ਵੀ ਆਪਣਾਤਾਂ ਹੀ ਬਾਰ-ਬਾਰ ਜਣਾਉਂਦਾ ਰਹਿੰਦਾ ਹੈ, ਆਪਣੀ ਸਿਆਣਪਾ, ਆਪਣਾ ਗਿਆਨ ਹੀ ਬਾਰ-ਬਾਰ ਜਤਾਉਂਦਾ ਰਹਿੰਦਾ ਹੈ। ਤੋ ਇਸ ਕਰਕੇ ਹੰਕਾਰੀ ਮਨੁੱਖ ਕਦੇ ਵੀ ਸਾਧ ਸੰਗਤ ਜੀ ਗੁਰੂ ਕੀ ਮੱਤ ਨਹੀਂ ਧਾਰਨ ਕਰਦਾ। ਤੋ ਜਿਨ੍ਹਾਂ ਨੇ ਨਿਮਰਤਾ ਧਾਰਨ ਕੀਤੀ ਹੈ ਨਾ, ਮਹਾਰਾਜ ਕਹਿੰਦੇ ਦਾਸ ਭਾਵਨਾ ਧਾਰਨ ਕਰ ਲਈ ਹੈ। ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਤਿੰਨਾਂ ਨੇ ਹਿਰਦੇ ਅੰਦਰ ਗਰੀਬੀ ਧਾਰਨ ਕਰਕੇ ਗੁਰੂ ਕੀ ਮੱਤ ਦੁਆਰਾ ਵਾਹਿਗੁਰੂ ਜੀ ਦੇ ਸਰੂਪ ਨੂੰ ਜਾਣਦਿਆ ਹੈ। ਕਿਉਂਕਿ ਗੁਰਮਤਿ ਨੂੰ ਸਾਧ ਸੰਗਤ ਜੀ ਕੋ ਹਿਲਾ ਨਹੀਂ ਸਕਦਾ, ਸੁਮੇਰ ਪਰਬਤ ਦੀ ਤਰ੍ਹਾਂ ਹੈ। ਇੱਕ ਅਨਮਤ ਹੁੰਦੀ ਹੈ, ਇੱਕ ਕੁਮਤ ਹੁੰਦੀ ਹੈ, ਇੱਕ ਮਨਮਤ ਹੁੰਦੀ ਹੈ, ਤੇ ਚੌਥੀ ਗੁਰਮਤਿ ਹੈ। ਗੁਰਮਤਿ ਤੋਂ ਬਿਨਾ ਹੋਰ ਜਿੰਨੀਆਂ ਵੀ ਮੱਤਾਂ ਹੈ ਨਾ, ਭਾਵੇਂ ਅਨਮਤ ਹੈ, ਭਾਵੇਂ ਖੋਟੀ ਮੱਤ ਹੈ, ਭਾਵੇਂ ਸਾਧ ਸੰਗਤ ਜੀ ਮਨਮਤ ਹੈ, ਜਿੰਨੀਆਂ ਵੀ ਮੱਤਾਂ ਨੇ, ਇਹਨਾਂ ਨੂੰ ਧਾਰਨ ਕਰਨੇ ਕਰਕੇ ਜੀਵ ਡਗਮਗਾ ਜਾਂਦਾ, ਡਾਵਾਂਡੋਲ ਹੋ ਜਾਂਦਾ ਹੈ। ਪਰ ਜਦੋਂ ਗੁਰਮਤਿ ਨੂੰ ਧਾਰਨ ਕਰਦਾ ਹੈ, ਫਿਰ ਅਡੋਲ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ। ਸਤਿਗੁਰੂ ਜੀ ਦਾ ਬਚਨ ਹੈ, ਗੁਰਮਤਿ ਮਤ ਅਚਲ ਹੈ, ਚਲਾਏ ਨਾ ਸਕੈ ਕੋਈ। ਇਹਨੂੰ ਕੋਈ ਚਲਾਈ ਮਾਨ ਨਹੀਂ ਕਰ ਸਕਦਾ। ਨਾ ਗੁਰਮਤਿ ਕਿਸੇ ਲਾਲਚ ਦੇ ਅਧੀਨ ਹੁੰਦੀ ਹੈ, ਨਾ ਕਿਸੇ ਦੇ ਡਰ ਕਰਕੇ ਸਾਧ ਸੰਗਤ ਜੀ ਡਗਮਗਾਉਂਦੀ ਹੈ, ਕਿਸੇ ਵੀ ਪੱਖ ਤੋਂ ਮਹਾਰਾਜ ਕਹਿੰਦੇ ਡੋਲਦੀ ਨਹੀਂ ਹੈ। ਐਸੀ ਇਹ ਗੁਰਮਤਿ ਹੈ। ਜਿਨ੍ਹਾਂ ਨੇ ਮਹਾਰਾਜ ਸਾਹਿਬ ਜੀ ਤੋਂ ਗੁਰੂ ਕੀ ਮੱਤ, ਗੁਰਮਤਿ ਨੂੰ ਧਾਰਨ ਕਰ ਲਿਆ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਅਸਲ ਵਿੱਚ ਤਿਨਾਂ ਨੇ ਹੀ ਪ੍ਰਮਾਤਮਾ ਦੇ ਸਰੂਪ ਨੂੰ ਜਾਣਿਆ ਹੈ। ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਜੀ ਅਤੇ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜੇ ਹੋਵੈ ਸਾਹਿਬ ਸਿਓ ਮੇਲ। ਅਵਰ ਨਾ ਦੀਸੈ ਕਿਸ ਸਾਲਾਹੀ, ਤਿਸਹਿ ਸਰੀਕ ਨ ਕੋਈ। ਪ੍ਰਣਵਤ ਨਾਨਕ ਦਾਸਨ ਦਾਸਾ, ਗੁਰਮਤਿ ਜਾਣਿਆ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।